रखी वो सदा बाबला, खोरे कदी मुड़ आइए। पेंडे औखे ने रावां वलियां वे, कईयां अन हनेरियां चलियां वे। असी कखू भी अज सवलियां वे, जेड़ा खुंज गया वेला बाबला, ओ कित्थों लभ के लियाइए। खुले रखी बुए सदा बाबला, खोरे कदी मुड़ आइए। खुले रखी बुए सदा बाबला, खोरे कदी मुड़ आइए। ਤੇ ਮੇਰੇ ਦੇਖਣ ਵਾਲੇ ਮੇਰੇ ਵੀਰ ਭਾਈ ਮਿੱਤਰਾਂ ਸਾਰਿਆਂ ਨੂੰ ਇਹ ਸਾਡੀ ਬੇਨਤੀ ਹੈ ਕਿ ਸਾਡੀ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ। ਅਗਰ ਉਹ ਜ਼ਿੰਦਾ ਹੈ ਨੇ ਇਸ ਦੁਨੀਆ ਤੇ ਬੀਬੀ ਅਨਾਇਤਾਂ, ਉਹਨਾਂ ਦਾ ਆਲ ਪਰਿਵਾਰ, ਤੇ ਫਿਰ ਵੀ ਅਸੀਂ ਉਹਨਾਂ ਨੂੰ ਮਿਲਾਂਗੇ, ਜ਼ਰੂਰ ਮਿਲਾਂਗੇ। ਉਹ ਸਾਡਾ ਖੂਨ ਹੈ, ਅਸੀਂ ਜ਼ਰੂਰ ਮਿਲਾਂਗੇ। ਅਗਰ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ, ਉਹਨਾਂ ਦੀ ਆਲ ਔਲਾਦ ਵੀ ਸਾਡੇ ਨਾਲ ਰਾਬਤਾ ਕਰ ਸਕਦੇ ਨੇ। ਮੇਰਾ ਨਾਮ फरहान यूनस है, मेरे अब्बा जी का नाम मुहम्मद यूनस और मेरे दादा जी का नाम मुहम्मद यूसफ, जिन्हों के भैन सी अनायतां बीबी। मेरे ये सारे वीर जो साडी वीडियो देख रहे कि प्लीज़ साडी हेल्प जरूर करियो कि साडा ये राबता बीबी अनायतां उन्हां तक हो जाए। नाम नोट कर ले ताकि हम बाद में सिर्फ कर सकें। अनायतां बीबी उनका नाम है और चूड़ियाँ जो है वो ताऊ का नाम है। कि चौंक दे विच उन्हां दे घर कोल बोड़ दा दरख्त खड़ा, और दरख्त तो चढ़दे वाली साइड नूं जाओ ते सज्जे हाथ पे तीसरा चौथा दरवाज़ा। मेरा नाम अली उस्मान कासमी है। मैं लामद यूनिवर्सिटी में तारीख़ का उस्ताद हूँ और पिछले कमोबेश 10-12 साल से मैं यहीं पर पढ़ा रहा हूँ। मेरी जो रिसर्च स्पेशलाइजेशन है वो मॉडर्न साउथ एशियन हिस्ट्री है और ख़ास तौर पर जो पाकिस्तान की तारीख़ है। ये प्रोजेक्ट हमारा एक मुश्तरका प्रोजेक्ट है, जॉइंट कोलैबोरेशन है डॉक्टर अली रज़ा, डॉक्टर इलियास चट्ठा के साथ मिलकर। ये है ना, ये एक इनायता है, 1126 नंबर एंट्री है, एज 17 साल और डॉक्टर ऑफ गुल्ला, क्योंकि उसने कहा था ना कि ग़ुलाम गौस और गुल्ला गुल्ला भी कहते थे। सो दिस इज़ गुल्ला, रेजिडेंट ऑफ चोटियाँ कलां, तहसील मोगा, डिस्ट्रिक्ट फ़िरोज़पुर। इस रिसर्च के दौरान बल्कि कहना ये चाहिए कि जो एक बहुत बड़ी इंस्पिरेशन हमें मिली वो ख़याम चौहान साहब के काम से मिली, जो कि देसी इन्फोटेनर के नाम से एक यूट्यूब चैनल चलाते हैं। और उन्होंने सैकड़ों इंटरव्यूज़ किए हैं और वो उनकी जो टेक्निक है जिसके ज़रिए वो लोगों से बात करते हैं, उनकी हिस्ट्री जानने की कोशिश करते हैं, वो एक यूनिक उनका अपना स्टाइल है, यूनिक ओरल हिस्ट्री के हवाले से। ना की अपना मेरा गुलाम नबी। गुलाम नबी बाबा जी कित्थों उठ के आए सी जो हिंदुस्तान ते पाकिस्तान बने ने? ਅਸੀਂ ਫਿਰੋਜ਼ਪੁਰ ਜ਼ਿਲ੍ਹੇ ਚ ਉੱਠੇ ਹਾਂ। ਫਿਰੋਜ਼ਪੁਰ ਜ਼ਿਲ੍ਹੇ ਚ ਚਾਹ ਪੀਓ ਤੁਸੀਂ ਨਾਲ? ਅੱਛਾ, ਫਿਰੋਜ਼ਪੁਰ ਤੋਂ ਆਏ ਸੀ। ਲਓ ਜੀ, ਸਾਡੇ ਨਾਲ ਇੱਕ ਹੋਰ ਕਿਰਦਾਰ ਮੌਜੂਦ ਹੈ ਜਿਨ੍ਹਾਂ ਨੇ 1947 ਦਾ ਉਚਾਲਾ ਆਪਣੀ ਅੱਖਾਂ ਨਾਲ ਵੇਖਿਆ ਔਰ ਉਸ ਵੇਲੇ ਇਹਨਾਂ ਦੀ ਉਮਰ 22 ਵਰੇ ਸੀ। ਹੁਣ ਇਹ ਮਾਸ਼ਾਅੱਲਾ ਕੋਈ 92 ਸਾਲ ਦੇ ਨੇ। ਤੇ ਆਓ ਇਹਨਾਂ ਤੋਂ ਸੁਣਨੇ ਆ ਉਹ ਹਾਲਾਤ ਕਿ ਕਿਸ ਤਰ੍ਹਾਂ ਦੇ ਹਾਲਾਤ ਸੀ। ਕੀ ਨਾਂ ਹੈ ਅੰਮਾ? मेरा ना ਜੀ ਜੀ। नीमा ਅੰਮ੍ਰਿਤਸਰ ਤੋਂ ਕਿਹੜੇ ਪਾਸੇ ਸੀ ਇਹ ਪਿੰਡ? ਇਹ ਅੰਮ੍ਰਿਤਸਰੋਂ ਦੇਖੋ ਜੀ, ਜਲੰਧਰ ਵਾਲੀ ਸੜਕ ਤੇ ਚੜ੍ਹਦੇ ਨੂੰ ਜਾਂਦੇ ਜਾਈਦਾ ਸੀ ਨਾ। ਹਾਂ ਹਾਂ, ਅੰਮ੍ਰਿਤਸਰੋਂ ਨਿਕਲ ਕੇ ਰਾਮਤਾਲੀ, ਆਖਰੀ ਰਾਮਤਾਲੀ ਜਿਹੜੀ ਹੈਗੀ ਸੀ ਚੁੰਗੀ ਸੀਗੀ ਅੰਮ੍ਰਿਤਸਰ ਦੀ। ਠੀਕ ਹੈ। ਉੱਥੋਂ ਦੇਖੋ ਗਾਂਹ ਜਾਈਦਾ ਸੀ, ਗਾੜੀ ਮਾਲ ਮੰਡੀ ਆ ਜਾਂਦੀ ਸੀ। ਅੱਗੇ ਗਊਸ਼ਾਲਾ ਆ ਜਾਂਦਾ ਸੀ, ਉਹਦੇ ਲਾਗੋਂ ਸੜਕ ਮੁੜ ਜਾਂਦੀ ਸੀ ਠੀਕ ਹੈ। ਕੁਤਬ ਨੂੰ। ਅੱਛਾ। ਅੱਗੇ ਵੀ ਲੈਨ ਆ ਜਾਂਦੀ ਸੀ ਗੱਡੀ ਜਿਹੜੀ ਜਲੰਧਰ ਨੂੰ ਜਾਂਦੀ ਸੀ। ਹਾਂ ਹਾਂ, ਤੇ ਅੱਗੇ ਵੱਲਾ ਆ ਜਾਂਦਾ ਸੀਗਾ। ਹਾਂ ਹਾਂ, ਅੱਗੇ ਛਾਪਾ, ਠੀਕ ਹੈ। ਉਸੇ ਸੜਕ ਤੇ ਹੀ। ਠੀਕ ਹੈ। ਅੱਗੇ ਫਤਿਹਪੁਰ, ਹਾਂ। ਤੇ ਅੱਗੇ ਨਵਾਂ ਪਿੰਡ, ਤੇ ਅੱਗੇ ਸਾਡਾ ਪਿੰਡ। ਬਾਬਾ ਜੀ ਕਿਹੜੀ ਬਰਾਦਰੀ ਆਪਣੀ? सुखेरे ਸੁਖੇਰੇ। ਸੁਖੇਰੇ ਤਾਂ ਇੱਕ ਪੂਰੀ ਕੌਮ ਹੈ। ਗੋਤ ਕਿਹੜੀ ਅੱਗੇ ਗੋਤ ਵੀ ਹੈ ਤੁਹਾਡੀ ਕੋਈ, ਜਾਂ ਸੁਖੇਰੇ ਹੀ ਬਸ ਚਲਦੀ ਹੈ? असे गोत साडी पहले असी तूर सां ਤੂਰ। तूर राजपूत ਤੂਰ। ਹਾਂ, ਤੂਰਾਂ ਦੇ ਵਿੱਚੋਂ ਸੁਖੇਰੇ ਨੇ। ਹਾਂ। ਸੁਖੇਰੇ ਸਮਝੋ ਵੀ ਸਭ ਕਾਸਟ ਹੈ ਤੂਰਾਂ ਦੀ। हाँ ਠੀਕ ਹੈ। ਤੇ ਅਖੀਰ 75 ਸਾਲਾਂ ਦੀਆਂ ਉਡੀਕਾਂ ਮੁੱਕ ਗਈਆਂ। ਵਿਛੜੇ ਲੋਕ ਮਿਲ ਗਏ, ਟੁੱਟੇ ਦਿਲ ਜੁੜ ਗਏ।
1947 ਵਿੱਚ ਦੋ ਭੈਣਾਂ ਨਿਆਮਤ ਬੀਬੀ ਤੇ ਹਾਜਰਾ ਬੀਬੀ ਇੱਕ ਦੂਜੇ ਕੋਲੋਂ ਵੱਖ ਹੋ ਗਈਆਂ ਸਨ। ਹਾਜਰਾ ਬੀਬੀ ਕੈਨੇਡਾ ਚਲੀ ਗਈ ਤੇ ਗੁਰਦੇਵ ਕੌਰ ਸੰਧੂ ਬਣ ਗਈ। 72 ਸਾਲਾਂ ਬਾਅਦ ਫਿਰ ਇੰਟਰਨੈਟ ਦੇ ਰਾਹੀਂ ਦੋਨਾਂ ਦਾ ਰਾਬਤਾ ਹੋਇਆ, ਪਰ ਮਿਲਣਾ ਨਸੀਬ ਨਾ ਹੋਇਆ। ਗੁਰਦੇਵ ਕੌਰ ਸੰਧੂ 2021 ਚ ਇਸ ਦੁਨੀਆ ਤੋਂ ਚਲਾਣੇ ਕਰ ਗਈਆਂ, ਜਦੋਂ ਕਿ ਹੁਣ ਉਹਨਾਂ ਦਾ ਪੁੱਤਰ ਬਿੱਲ ਸੰਧੂ, ਉਹਨਾਂ ਦੀ ਧੀ ਤੇ ਬਾਕੀ ਜੀਆ ਜੰਤ ਆਰ ਪਰਿਵਾਰ ਆਪਣੀ ਮਾਸੀ ਨੂੰ ਮਿਲਣ ਪਾਕਿਸਤਾਨ ਦੇ ਸ਼ਹਿਰ ਚੀਚਾਵਤਨੀ ਪਹੁੰਚਿਆ ਹੈ। ਪੌਣੀ ਸਦੀ ਬਾਅਦ ਹੋਣ ਵਾਲੀ ਇਸ ਫੈਮਿਲੀ ਰੀਯੂਨੀਅਨ ਦੀ ਪੂਰੀ ਵੀਡੀਓ ਆ ਰਹੀ ਹੈ ਬਹੁਤ ਛੇਤੀ ਸਾਡੇ ਚੈਨਲ ਦੇਸੀ ਇਨਫੋਟੇਨਰ ਤੇ। ਜੇਕਰ ਤੁਸੀਂ ਇਹ ਵੀਡੀਓ ਵੇਖਣਾ ਚਾਹੁੰਦੇ ਹੋ, ਸਾਡਾ ਚੈਨਲ ਸਬਸਕ੍ਰਾਈਬ ਕਰੋ। ਮੇਰਾ ਨਾਮ ਖਯਾਮ ਚੌਹਾਨ ਹੈ ਔਰ ਮੈਂ 1947 ਦੀ ਹਿਜਰਤ ਦੇ ਹਵਾਲੇ ਨਾਲ ਇੱਕ ਵੱਡੇ YouTube ਚੈਨਲ ਦੇਸੀ ਇਨਫੋਟੇਨਰ ਨੂੰ ਲੈ ਕੇ ਕੰਮ ਕਰ ਰਿਹਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਖਯਾਮ ਚੌਹਾਨ ਇਹ ਕੰਮ ਵੱਲ ਆਇਆ ਕਿਵੇਂ, ਤੇ ਇਹਦੇ ਪਿੱਛੇ ਕਹਾਣੀ ਮੇਰੇ ਘਰ ਤੋਂ ਸ਼ੁਰੂ ਹੁੰਦੀ। ਜਿਸ ਵੇਲੇ ਨਾਨੀ ਦਾਦੀ ਦੀ ਝੋਲੀ 'ਚ ਬਹਿ ਕੇ, ਉਹਨਾਂ ਦੀ ਗੋਦ ਵਿੱਚ ਬਹਿ ਕੇ ਜਿਸ ਵੇਲੇ ਉਹ ਜਿੰਨਾਂ ਪਰੀਆਂ ਦੀਆਂ ਕਹਾਣੀਆਂ ਸੁਣਦੇ ਨੇ, ਸਾਡੀ ਨਾਨੀ ਸਾਨੂੰ 47 ਦੀਆਂ ਕਹਾਣੀਆਂ ਸੁਣਾਉਂਦੀ ਹੁੰਦੀ ਸੀ। ਮੇਰੀ ਨਾਨੀ ਹੁਸਨ ਬਾਨੋ ਆਪਣੀ ਫੈਮਿਲੀ ਦੀ ਸੋਲ ਸਰਵਾਈਵਰ ਸੀ। ਉਹ ਕਹਿੰਦੀ ਕਿ ਰਾਤ ਤੱਕ ਮਾਰਵੜ ਹੁੰਦੀ ਰਹੀ, ਮੈਨੂੰ ਚੀਕਾਂ ਸੁਣਾਈ ਦਿੰਦੀਆਂ ਰਹੀਆਂ, ਮੈਂ ਸੁਣਦੀ ਰਹੀ। ਮੈਂ ਰੋਣਾ ਚਾਹੁੰਦੀ ਸੀ ਪਰ ਆਵਾਜ਼ ਸੀਨੇ ਵਿੱਚ ਦੱਬ ਕੇ ਰੋਂਦੀ ਸੀ। ਮੈਂ ਜਿਲੇ ਚੁੱਪ ਚਾਣ ਹੋ ਗਈ, ਮੈਂ ਆਪਣੀ ਉਸ ਪਨਾਹਗਾਹ ਤੋਂ ਬਾਹਰ ਨਿਕਲੀ, ਹਨੇਰੇ 'ਚੋਂ ਬਾਹਰ ਆਈ ਤੇ ਮੈਂ ਵੇਖਿਆ ਵੀ ਕੋਈ ਜ਼ਿੰਦਗੀ ਦੀ ਆਵਾਜ਼ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਮੈਨੂੰ ਕੋਈ ਲੰਮਾ ਪਿਆ ਨਜ਼ਰ ਆਇਆ ਹਨੇਰੇ 'ਚ। ਮੈਂ ਭੱਜ ਕੇ ਗਈ, ਅੱਗੋਂ ਸਹਿਕਦੀ ਆਵਾਜ਼ ਆਈ, ਨੀ ਹੁਸਨ ਬਾਨੋ ਤੂੰ ਹਾਲੇ ਜਿਉਂਦੀ ਫਿਰਨੀ। ਮੈਂ ਵੇਖਿਆ, ਮੇਰੀ ਨਾਨੀ ਕਹਿੰਦੀ ਕਿ ਮੈਂ ਵੇਖਿਆ ਮੇਰੀ ਵੱਡੀ ਭੈਣ ਸੀ। ਮੈਂ ਉਹਨੂੰ ਕਿਹਾ ਉੱਠ, ਚੱਕ, ਮੈਂ ਤੈਨੂੰ ਚੱਕਦੀ ਹਾਂ, ਉੱਠ, ਭੱਜੀਏ ਆਪਾਂ। ਉਹ ਕਹਿੰਦੀ ਕਿ ਨਹੀਂ ਹੁਸਨ ਬਾਨੋ, ਮੇਰੀਆਂ ਲੱਤਾਂ ਬੰਨੇ ਹੱਥ ਤੇ ਮਾਰ ਤੇ ਵੇਖ। ਉਹ ਕਹਿੰਦੀ ਕਿ ਜਿਸ ਟਾਈਮ ਮੈਂ ਹੱਥ ਮਾਰਿਆ, ਮੇਰੇ ਹੱਥ ਇੱਥੋਂ ਤੱਕ ਨਾ ਖੂਨ ਦੇ ਵਿੱਚ ਡੁੱਬ ਗਏ। ਉਸ ਮੇਰੀ ਵੱਡੀ ਭੈਣ ਦੇ ਲੱਤਾਂ ਵੱਡੀਆਂ ਪਈਆਂ ਸੀ। ਔਰ ਇਸੇ ਤਰ੍ਹਾਂ ਮੈਂ ਥੋੜ੍ਹੀ ਜਗ੍ਹਾ ਵੇਖਿਆ ਤਾਂ ਮੇਰੀ ਦੂਸਰੀ ਭੈਣ ਉਹਦੇ ਨਾਲ ਉਹਦੀ ਛੋਟੀ ਜਿਹੀ ਬੱਚੀ ਮਾਰ ਕੇ ਪਾਈ ਪਈ। ਦਰਵਾਜ਼ੇ ਵਿੱਚ ਵੇਖਿਆ ਤਾਂ ਮੇਰਾ ਵੀਰ ਵੱਢਿਆ ਪਿਆ। ਪਰ ਇਹ ਗੱਲਾਂ ਸੁਣਾਉਂਦਿਆਂ ਮੈਨੂੰ ਅੱਜ ਵੀ ਇੰਝ ਲੱਗਦਾ ਹੈ ਕਿ ਮੇਰੀ ਨਾਨੀ ਰੋਂਦੀ ਹੈ ਤੇ ਮੈਂ ਨਿੱਕਾ ਜਿਹਾ ਬੱਚਾ ਹਾਂ ਤੇ ਉਹਦੀ ਝੋਲੀ 'ਚ ਬੈਠਾ, ਉਹ ਆਂਸੂ, ਉਹ ਕੋਸੇ ਉਹਦੇ ਹੰਝੂ ਮੇਰੇ ਉੱਤੇ ਡਿੱਗ ਰਹੇ। ਹੁਣ ਜਦੋਂ ਕਿ ਮੈਨੂੰ 1947 ਦੀਆਂ ਸੱਚੀਆਂ ਕਹਾਣੀਆਂ ਰਿਕਾਰਡ ਕਰਦਿਆਂ 10 ਸਾਲ ਤੋਂ ਵੀ ਜ਼ਿਆਦਾ ਅਰਸਾ ਹੋ ਗਿਆ, ਕਾਰੀ ਫਾਰੂਕ ਸਾਹਿਬ ਦੀ ਕਹਾਣੀ ਤੇ ਜਨਾਬ ਫਜ਼ਲ ਸਾਹਿਬ ਦੀ ਕਹਾਣੀ ਮੈਨੂੰ ਹਮੇਸ਼ਾ ਯਾਦ ਰਹਿਣਗੀਆਂ। ਇਹ ਉਹ ਦੋ ਬੱਚੇ ਸੀ 1947 ਦੇ ਜਿਹੜੇ ਉਹਨਾਂ ਭੈੜੇ ਹਾਲਾਤਾਂ ਵਿੱਚ ਆਪਣੇ ਘਰ ਵਾਲਿਆਂ ਤੋਂ ਵਿਛੜ ਗਏ ਸੀ। ਮਜੀਦ ਜਿਹੜਾ ਬਾਅਦ ਵਿੱਚ ਹਰਭਜਨ ਸਿੰਘ ਬਣਿਆ, ਤੇ ਹਰਭਜਨ ਸਿੰਘ ਤੋਂ ਫਜ਼ਲ ਅਹਿਮਦ ਤੇ ਕਾਰੀ ਫਾਰੂਕ ਸਾਹਿਬ ਨੂੰ ਤੇ ਆਪਣਾ ਅਸਲ ਨਾਮ ਨਹੀਂ ਯਾਦ ਕਿ ਨਿੱਕੇ ਹੁੰਦਿਆਂ ਉਹਨਾਂ ਦਾ ਕੀ ਨਾਂ ਰੱਖਿਆ ਗਿਆ ਸੀ। ਫਜ਼ਲ ਸਾਹਿਬ ਨੂੰ ਤਾਂ 40 ਸਾਲ ਬਾਅਦ ਆਪਣੇ ਘਰ ਵਾਲੇ ਤੇ ਆਪਣੀ ਮਾਂ ਲੱਭ ਗਈ ਸੀ, ਪਰ ਕਾਰੀ ਫਾਰੂਕ ਸਾਹਿਬ ਨੂੰ ਅੱਜ ਤੱਕ ਨਹੀਂ ਪਤਾ ਚੱਲਿਆ ਕਿ ਉਹ ਕਿਹੜੇ ਘਰ ਦੇ ਚਸ਼ਮੋ ਚਿਰਾਗ ਨੇ। ਇਹ
ਇਹ ਬਣਤਰ ਉਹੀ ਹੈ ਜਾਂ ਬਾਅਦ ਚ ਬਿਲਡਿੰਗ ਬਣੀ ਹੈ? ਇਹ ਬੰਦਰ ਹੋਈ ਹੈ, ਉਹੀ ਹੈ। ਇਹ ਬੰਦਰ ਹੋਈ, ਇਹ ਕਮਰੇ ਜਿਹੜੇ ਨੇ ਹਾਂ। ਇਹ ਉਹੀ ਨੇ। ਅੱਛਾ, ਇਹ ਜਿਹੜੇ ਕਮਰੇ ਇਹ ਵੇਖੋ ਨਾ, ਇਹ ਬੈੱਡ ਲੱਗੇ ਨੇ। ਅੱਛਾ। ਇਹ ਬੈੱਡ ਕਿੱਡੇ ਸੋਹਣੇ ਬੈੱਡ ਲੱਗੇ ਨੇ। ਹਾਂ। ਸਾਡੇ ਜ਼ਮਾਨੇ 'ਚ ਇੱਥੇ ਫੱਟੇ ਹੁੰਦੇ ਸਨ, ਫੱਟੇ ਉਹ ਤੁਹਾਡਾ ਭਲਾ ਹੋ ਜਾ। ਅੱਛਾ ਫੱਟੇ, ਜੀ। ਇਹ ਫੱਟੇ ਸਾਰੇ ਫੱਟੇ ਫੱਟੇ ਉੱਤੇ ਅਸੀਂ ਸੌਂਦੇ ਸਾਂ। ਵਾਹ ਜੀ ਵਾਹ। ਆ ਸਰਦੀ ਨੂੰ ਉੱਤੇ ਉਹ ਰਜ਼ਾਈ ਦੇ ਦੇਣੀ, ਕੋਈ ਤਕੀਆ ਨਹੀਂ, ਕੋਈ ਕੁਝ ਨਹੀਂ, ਫੱਟੇ। ਜਿਹੜਾ ਕਾਕਾ ਸੀ, ਕਾਕਾ ਅੱਛਾ, ਇੱਕ ਸੀ ਕਾਕਾ, ਜੀ ਹਾਂ। ਉਹਦਾ ਨਾਂ ਸੀ ਕਾਕਾ। ਬਿਲਕੁਲ ਸਹੀ। ਉਹ ਮੁਹੰਮਦ ਫਾਰੂਕ ਬਣਿਆ। ਅੱਲਾਹ ਤੇਰਾ ਭਲਾ ਹੈਂ? ਕਰੇ। ਉਹ ਇੱਥੇ ਬਣਿਆ ਸੀ ਜਾਂ ਅੱਗੇ ਚੱਲ ਕੇ ਬਣਿਆ ਸੀ ਕਿਤੇ? ਕਾਕਾ ਬਣਿਆ ਉੱਥੇ ਅਮਰੂ ਦੇ ਘਰ। ਹਾਂ। ਅਮਰੂ ਦੇ ਘਰ ਜਦੋਂ ਮੈਂ ਆਇਆ ਨਾ, ਅਮਰੂ ਹਰੀ ਮੈਨੂੰ ਕਾਕਾ ਕਹਿੰਦੇ ਸਨ। ਹਾਂ ਹਾਂ ਬਾਹਰ ਜਦੋਂ ਮੈਂ ਨਿਕਲਦਾ ਸਾਂ ਮੈਨੂੰ ਮੁਸਲਾ ਕਹਿੰਦੇ ਸਨ। ਹਾਂ। ਦੇਵੀਦਾਸਪੁਰਾ ਪਿੰਡ ਵਿੱਚ। ਦੇਵੀਦਾਸਪੁਰੇ ਪਿੰਡ ਵਿੱਚ। ਇੱਥੇ ਜਦੋਂ ਮੈਂ ਆਇਆ ਪਹਿਲੇ ਦਿਨ ਹੀ ਸਕੂਲ ਗਏ। ਅੱਛਾ। ਉਹੀ ਪੀਲੇ ਰੰਗ ਦਾ ਸਕੂਲ ਹੈ ਨਾ, ਉਧਰਲੇ ਪਾਸੇ ਨਾ। ਹਾਂ, ਹਾਂ। ਸਕੂਲ ਹੈ ਬਹੁਤ ਵੱਡਾ, ਅੱਜ ਵੀ ਉਹਦਾ ਨਾਮ ਮਿਲੀ ਦਾਰੁਲ ਅਤਫਾਲ ਸਕੂਲ ਹੈ, ਠੀਕ ਹੈ। ਲਿਖਿਆ ਹੋਇਆ ਉੱਥੇ। ਹਾਂ। ਅਸੀਂ ਜਦੋਂ ਸਕੂਲ ਗਏ ਆ ਪਹਿਲੇ ਦਿਨ, ਹਾਂ। ਉਸਤਾਨੀ ਨਾਂ ਲਿਖਣ ਲੱਗੀ। ਹਾਂ, ਉਹਨੇ ਤੇਰਾ ਕੀ ਨਾਂ, ਤੇਰਾ ਕੀ ਨਾਂ। ਜਦੋਂ ਮੇਰੇ ਕੋ ਆਈ ਮੈਨੂੰ ਪੁੱਛਿਆ ਤੇਰਾ ਕੀ ਨਾਂ, ਮੈਂ ਕਿਹਾ ਕਾਕਾ। ਹਾਂ। ਉਹ ਹੱਸ ਪਈ, ਕਹਿੰਦੀ ਕਾਕੇ ਤੇ ਸਾਰੇ ਨੇ, ਜਿੰਨੇ ਬੈਠੇ ਸਭ ਕਾਕੇ ਨੇ, ਤੇਰਾ ਨਾਮ ਕੀ ਹੈ? ਮੈਂ ਕਿਹਾ ਮੇਰਾ ਨਾਮ ਹੀ ਕਾਕਾ ਹੈ, ਕੋਈ ਪਤਾ ਮੈਨੂੰ ਕੋਈ ਪਤਾ ਨਹੀਂ। ਕਾਕਾ ਹੀ ਕਹਿੰਦੇ ਆ ਮੈਨੂੰ। ਕਾਕਾ ਹੀ ਮੈਨੂੰ ਕਹਿੰਦੇ ਨੇ। ਹਾਂ। ਉਹਨੇ ਫਿਰ ਮੇਰਾ ਨਾਮ ਰੱਖਿਆ ਫਾਰੂਕ। ਯਾਨੀ ਕਿ ਅੱਜ ਅੱਖਾਂ ਵਾਲੀ ਸ਼ਾਨ ਕਿਤੇ ਕਬਰਾਂ ਵਿੱਚ ਹੁੰਦੀ ਤੇ ਉਹ ਕਿਤਾਬ ਹੈ ਇਸ਼ਕ ਦਾ ਕੋਈ ਅਗਲਾ ਮਰਕਜ਼ ਇੱਕ ਰਵਾਇਤੀ ਪੰਜਾਬ ਦੀ ਉਹ ਲਿਖਤ ਕੇ ਬਾਰੇ में ਅੱਜ ਲੱਖਾਂ ਥੀਆਂ ਕਰਦੀ ਅੱਜ ਲੱਖਾਂ ਥੀਆਂ ਰੋਲੀਆਂ ਤੇ ਬਾਰੇ ਸਾਨੂੰ ਕਹਿਣ ਇਹ ਬੇਟਾ ਇਹ ਮੈਂ ਤੇ ਮੇਰੇ ਜ਼ਿਹਨ ਚ ਆ ਜਾਂਦੀ ਹੈ, ਪਤਾ ਨਹੀਂ ਕਿਉਂ ਬਹੁਤ ਬੇਸ਼ੁਮਾਰ ਗੱਲਾਂ ਨੇ। ਮੈਨੂੰ ਤੇ ਉਹ ਵੀ ਗੱਲ ਯਾਦ ਆਉਂਦੀ ਹੈ ਕਿ ਮੈਂ ਅੱਗੇ ਤੋਂ ਆਉਣਾ ਨਹੀਂ ਸੀ ਚਾਹੁੰਦਾ। तो से कि दौड़ गया वापस। ये वक्त जोड़ा ना ये बड़ा बड़ा वक्त तो वो मैनू जो समझ आई ना अल्लाह ने पीछे जो मेरे 3-4 साल तक वो भी मेरी जी वालदा की भैन सी ना उन्हें कहा, मैं उन्होंने कहा मैं बीबी मैनू मैं सोच दसा मेरे माँ बाप इंतहाई गरीब होंगे कि इन्होंने लभे ही ना, पिछे ना आया कोई जिन्हों के अपने गवाच गए उन्होंने तो जमीन भी कुट मारी अपनी औलाद में लभदे। मैंने पूछे किसी ने रोन ला, मैं कहा नहीं मजीद ऐसा नहीं, मजीद असल ना सी माँ बाप ये ऐसा नहीं। दोनों तरफ का पंजाब बहुत ज़्यादा उसने सफ़र किया और ये एक ऐसी सफ़रिंग है जिसका मेरे ख़्याल से ना अभी तक मदावा हुआ है और ना अभी तक मेरे ख़्याल से इसको एक सही मानों में जो मेरे नज़दीक होना चाहिए वो रिकग्नाइज़ किया गया है। इसका अगर आप स्केल देखें और कभी कभार हम भूल जाते हैं कि कितना बड़ा एक सानहा है, कितनी एक बड़ी ट्रेजेडी है। दिस इज़ द लार्जेस्ट फोर्स माइग्रेशन इन ह्यूमन हिस्ट्री विद इन द स्पेस ऑफ द टाइम दैट इट टुक प्लेस। जब फसादात हुए और जब काफ़िलों पर हमले होते थे और औरतें और बच्चे, औरतों को अगवा किया जाता था, मर्दों को कत्ल कर दिया जाता था, तो उन फसादात में अक्सर ऐसा हुआ कि जो बिल्कुल छोटे बच्चे थे वो उनको लोग इसी तरह फेंक कर वो चले जान बचा रहे थे या उस हमले में वो उनकी तो ऐसी स्टोरीज़ मिलती हैं कि जिसमें किसी सिख ने उस बच्चे को वहाँ से उठा लिया और उसको गोद ले लिया। वो बच्चे की उम्र 6 माह थी, 1 साल थी। तो और उनको फिर बड़े प्यार से अपने घर में अपनी औलाद की तरह पाला और वो बच्चा वहाँ पर 4, 5, 6 साल रहा। और उसके बाद चूँकि सारे गांव को ये बात पता थी कि ये मुसलमान बच्चा है, अगरचा वो सारी रसूमात और उसकी तरबियत बतौर एक सिख के हो रही थी, तो उन बच्चों को भी फिर वहाँ से जबरन पाकिस्तान वापस भेजा गया। हालांकि वो वहाँ पर एक उनके इंटरव्यू सुनकर ये लगता है कि वो एक खुश ज़िंदगी गुजार रहे थे और वो वापस नहीं आना चाहते थे कि जब उनको मिलिट्री या पुलिस
वापस लेने के लिए आई तो उन्होंने वहाँ से भागने की कोशिश की और वो 1-2 दफ़ा भाग भी गए, लेकिन फिर दोबारा पुलिस उनको पकड़कर बिलाखिर पहले जलंधर कैंप में और फिर जलंधर कैंप से उनको लाहौर ले आई। मैं ਇਹਦੇ ਕੋਲੋਂ ਬਹੁਤ ਜੈਲਸ ਹਾਂ, ਮੇਰੀ ਇਹਦੀ ਹਾਲਾਂਕਿ ਇਕੱਠੇ ਇਸ ਤਰ੍ਹਾਂ ਸੀ ਨਾ, ਮੈਂ ਦੱਸ ਦਿੰਦਾ ਦੋ ਗੱਲਾਂ ਤੋਂ ਜੈਲਸ ਸੀ ਤੂੰ, ਦੋਵੇਂ ਗੱਲਾਂ ਦੱਸਣੀਆਂ ਹੈ, ਦੱਸੋ। ਇੱਕ ਤੇ ਨਾ ਬੇਟਾ ਇਹ ਨਾ ਗੁੱਡੀਆਂ ਲੁੱਟਦਾ ਸੀ ਤੇ ਇਹ ਦਿੰਦਾ ਸੀ, 2 ਲੜਕੇ ਸਨ, ਪਾਸ਼ਾ ਸ਼ਕੀਲ ਤੇ ਮੁਸਤਫਾ, ਸ਼ਕੀਲ ਤੇ ਮੁਸਤਫਾ ਨਾ 2 ਲੜਕੇ ਸਨ, ਬੜੇ ਲੜਕਿਆਂ ਚੋਂ। ਇਹ ਲੁੱਟ ਕੇ ਉਹਨਾਂ ਨੂੰ ਦੇ ਦਿੰਦਾ ਸੀ, ਮੈਂ ਕਹਿੰਦਾ ਸੀ ਮੈਨੂੰ ਦੇਵੇ, ਠੀਕ ਹੈ। ਇੱਕ ਬੇਟਾ ਮੈਂ ਗਾਣੇ ਗਾਉਂਦਾ ਸਾਂ, ਲੜਕੀਆਂ ਲੜਕੇ ਸੁਣਦੇ ਸਨ ਮੇਰੇ ਕੋਲ, ਮੈਂ ਦੱਸਿਆ। ਦੂਸਰਾ ਇਹਦੀ ਵੀ ਆਵਾਜ਼ ਬੜੀ ਸੋਹਣੀ ਸੀ, ਇਹ ਗਾਣਾ ਗਾਉਂਦਾ ਹੁੰਦਾ ਸੀ, ਬੁਰੇ ਨਸੀਬ ਮੇਰੇ, ਮੈਂ ਇਹ ਅੱਛਾ ਸੀ ਤੇ ਇਹਦੇ ਕੋਲੋਂ ਮੈਂ ਬੜਾ ਸੜਦਾ ਸਾਂ। ਪੁੱਤਰ ਉਹ ਨਹੀਂ ਗਾਇਆ ਜਾਣਾ ਹੁਣ, ਹਕੀਕਤ ਹੈ। ਬੁਰੇ ਨਸੀਬ ਮੇਰੇ, ਬੁਰੇ ਨਸੀਬ ਮੇਰੇ ਤੇ ਚੰਗੇ ਵੈਰੀ ਹੋਇਆ ਪਿਆਰ ਮੇਰਾ, ਨਜ਼ਰ ਮਿਲਾ ਕੇ ਕੋਈ ਲੈ ਗਿਆ ਕਰਾਰ ਮੇਰਾ, ਬੁਰੇ ਨਸੀਬ ਮੇਰੇ। ਵਾਹ, ਠੀਕ ਹੈ। ਤੂੰ ਮੇਰੇ ਸਾਹਮਣੇ ਰਹਿ ਕੇ ਵੀ ਮੈਨੂੰ ਤੜਪਾਵੇਂ, ਤੂੰ ਮੇਰੇ ਸਾਹਮਣੇ ਰਹਿ ਕੇ ਵੀ ਮੈਨੂੰ ਤੜਪਾਵੇਂ, ਨਾ ਮੇਰੇ ਕੋਲ ਆਵੇਂ ਨਾ ਮੈਨੂੰ ਕੋਲ ਬੁਲਾਵੇਂ, ਨਾ ਮੈਨੂੰ ਕੋਲ ਬੁਲਾਵੇਂ ਨਾ ਮੇਰੇ ਕੋਲ ਆਵੇਂ, ਬੁਰੇ ਨਸੀਬ ਮੇਰੇ। ਅਸੀਂ ਪੁੱਤਰ ਵਾਕਈ ਗਾਣਾ ਗਾਉਂਦੇ ਸਾਂ ਨਾ ਤੇ ਬੱਚੀਆਂ ਮਾਸ਼ਾਅੱਲਾ ਖਲੋ ਕੇ ਸੁਣਦੀਆਂ ਹੁੰਦੀਆਂ ਸਨ। अंजुमन हिमायत इस्लाम तो बहुत पुरानी ऑर्गेनाइजेशन थी, 1884 से 1884 में वो कायम हुई थी और उसका काम यही था कि मुसलमान बच्चे औरतें उनकी कफ़ालत की जाए, जो ख़ास तौर पर जो यतीम बच्चे हैं, जो बेसहारा औरतें हैं, तो उनकी केयर के लिए वो इदारा बनाया गया था। तो 47 के बाद जो अबैंडन बिल्डिंग्स थी, ज़ाहिर है वो हिंदू सिखों की जो बिल्डिंग्स अबैंडन हो गई थी, तो वैक्वी प्रॉपर्टी, तो उनमें से कुछ बिल्डिंग्स गवर्नमेंट ने अंजुमन हिमायत इस्लाम को अलॉट की कि यहाँ पर आप शेल्टर होम्स बनाएं। सो उसमें से एक बिल्डिंग जो है वो है मिल्ली दारुल अतफाल। मिल्ली दारुल अतफाल में उन बच्चों को तालीम भी दी जाती थी, उनको खाना भी दिया जाता था, उनको बड़े प्यार शफ़क़त से रखा जाता था, और जो बच्चियाँ थीं उनको कोशिश की जाती थी कि वो उनकी शादियाँ करवा दी जाए। तो उसके लिए भी अंजुमन उनके लिए जहेज़ तैयार करती थी, और वो बाज़ मामलात में ऐसा भी हुआ कि उसी कैंप का, उसी शेल्टर होम का एक बच्चा और उसी कैंप की एक बच्ची की आपस में शादी भी हो गई। ऐसी एग्जाम्पल्स मौजूद हैं, वो लोग अभी हयात भी हैं। वैसे कि कोई ना कोई लड़की वड्डी लड़कियां को माइल हुंदी सी कि ये लड़की ये लड़का इधर माइल है इस तरह हुंदा सी कुछ ना कुछ। ਉਹਨਾਂ ਚੋਂ ਬਾਅਦ ਚ ਕੁਝ ਸ਼ਾਦੀਆਂ ਵੀ ਹੋਈਆਂ ਆਪਸ ਚ। ਬਾਅਦ ਵਿੱਚ ਉਦੋਂ ਹੋਈਆਂ ਕਿ ਜਿਹੜੇ ਲੜਕੇ ਇੱਥੇ ਵੱਡੇ ਸਨ ਨਾ, ਇੱਥੇ ਰਹਿੰਦੇ ਸਨ, ਇਹ ਜਦੋਂ ਵੱਡੇ ਹੋ ਗਏ ਫਿਰ ਬਾਹਰ ਟੁਰ ਗਏ, ਇਹਨਾਂ ਨੂੰ ਕੱਢ ਦਿੱਤਾ। ਇਹਨਾਂ ਨੂੰ ਨੌਕਰੀਆਂ ਦਿੱਤੀਆਂ ਗਵਰਨਮੈਂਟ ਨੇ। ਗਵਰਨਮੈਂਟ ਜਦੋਂ ਨੌਕਰੀਆਂ ਦੇ ਦਿੱਤੀਆਂ, ਇਹਨਾਂ ਨੂੰ ਮਕਾਨ ਵੀ ਮਿਲੇ। ਇਹਨਾਂ ਨੂੰ ਜਦੋਂ ਮਕਾਨ ਮਿਲ ਗਏ, ਨੌਕਰੀਆਂ ਮਿਲ ਗਈਆਂ, ਫਿਰ ਇਹਨਾਂ ਨੇ ਇੱਥੇ ਕੈਂਪ ਦੇ ਵਿੱਚ ਸ਼ਾਦੀਆਂ ਕੀਤੀਆਂ। ਕਿੰਨੀਆਂ ਸ਼ਾਦੀਆਂ ਹੋਈਆਂ? ਵਾਵਾ ਹੋਈਆਂ 15-16। ਵਾਹ ਜੀ। ਮੁਖਤਲਿਫ यानी ਅੱਜ 2 ਹੋ ਗਈਆਂ, ਪਰਸੋਂ ਫੇਰ ਹੋ ਗਈਆਂ, ਪਰਸੋਂ ਫੇਰ ਹੋ ਗਈਆਂ। ਇਸ ਤਰ੍ਹਾਂ ਕੋਈ ਸਿਆਲਕੋਟ ਚਲੇ ਗਏ, ਕੋਈ ਫੈਸਲਾਬਾਦ ਚਲੇ ਗਏ, ਕੋਈ ਲਾਹੌਰ ਚਲੇ ਗਏ, ਤੇ ਕੋਈ ਕਰਾਚੀ ਚਲੇ ਗਏ। Well, as you know, there was an inter-dominion agreement between the two countries on either side for housing temporarily as well as permanently the women recovered from either country. Now, in India, there were ashrams and homes, what they called permanent liability homes. That was what they were called later, because this program continued till well into the late 50s.
The High Commission of India in Karachi had a specially created wing to help with the facilitation of this process. For example, the memoirs of the erstwhile civil servant Y.D. Gundevia describe how social activists such as Rameshwari Nehru and Mridula Sarabhai were senior point people in the efforts to direct searches for abducted women. The High Commission worked with state authorities such as the local police for this purpose, for instance, accompanying teams to different parts of Punjab. These were backed by special ordinances passed by the governments of India and Pakistan in 1949. पार्टीशन की जो लेगसी है, जो ब्रॉडर लेगसी है, वो हम थ्रू चिल्ड्रन के थ्रू देख रहे हैं कि उसके जो ह्यूमन एस्पेक्ट्स है, वो जेंडर एस्पेक्ट्स है, जो मॉरल एस्पेक्ट्स है, वो किस तरह हम इसको एक्सप्लोर कर रहे हैं और किस तरह उसकी लार्जर कॉन्सिक्वेंसेस हैं, और उन यतीम खानों में हैं, और आजकल जो चैरिटेबल सिस्टम डेवलप हुआ है उसमें भी ये प्ले पार्ट करते हैं, और ये मल्टीपल सफरिंग भी है. स्टार्ट फ्राम रियली ईस्ट पंजाब से होते हैं, डिफरेंट रेलवे स्टेशन से कारवां में होते होते दे एंडेड अप इन डिफरेंट यतीम खाना. फिर आप आगे यतीम खाने के बाद भी उनकी जो ट्रैजेक्टरी है, लाइफ है, वो आज भी उनके लाइफ का हिस्सा है. सॉर्ट ऑफ उनसे कोई शादियां नहीं करता, वो आपस में किनशिप रिलेशन है. तो आई थिंक इज ए क्वाइट कंटिन्यूटी है उनकी सफरिंग में. आई विल एंड अप विद देयर इज मल्टीपल सफरिंग एंड सोशल इंप्लीकेशंस. ਅੱਛਾ, ਹੁਣ ਦਾਰੂ ਸ਼ਫਕਤ ਦਾ ਤੁਸੀਂ ਜ਼ਿਕਰ ਕੀਤਾ, ਜਦੋਂ ਇੱਥੋਂ ਬੱਚੇ ਜਾਂਦੇ ਨੇ, ਜਦੋਂ ਤੁਹਾਨੂੰ ਕਿਹਾ ਗਿਆ ਯਾਰ ਇੱਥੋਂ ਤੁਸੀਂ ਜਾਣਾ ਹੈ 1960 ਵਿੱਚ 1960 ਚ, ਹਾਂ, ਅਸੀਂ ਉਸ ਵੇਲੇ ਤੁਹਾਨੂੰ ਕੋਈ ਦੁੱਖ ਲੱਗਾ ਸੀ ਯਾਰ? ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ, ਬੜੇ ਰੋਏ ਅਸੀਂ. ਅੱਛਾ, ਲੜਕੀਆਂ ਇੱਥੇ ਰਹਿ ਗਈਆਂ ਕਿਉਂਕਿ ਅਸੀਂ ਲੜਕੇ ਲੜਕੀਆਂ ਭੈਣ ਭਰਾ ਬਣੇ ਸਾਂ. ਹਾਏ ਹਾਏ, ਲੜਕੀਆਂ ਨੂੰ ਐ ਹੋਏ ਜਿਵੇਂ ਸਾਡੇ ਭਰਾ ਟੁੱਟ ਗਏ, ਹਾਏ ਹਾਏ, ਲੜਕਿਆਂ ਨੂੰ ਇਸ ਤਰ੍ਹਾਂ ਜਿਵੇਂ ਸਾਡੇ ਭਰਾ ਟੁੱਟ ਗਏ, ਭੈਣਾਂ ਟੁੱਟ ਗਈਆਂ. ਬੜਾ ਦੁੱਖ ਲੱਗਿਆ. ਫਿਰ ਅਸੀਂ ਉੱਥੋਂ ਦਾਰ ਸ਼ਫਕਤ ਤੋਂ ਜਦੋਂ ਸਾਨੂੰ ਛੁੱਟੀ ਹੋਣੀ ਨਾ, ਅਸੀਂ ਆਉਣਾ ਇੱਥੇ. ਅੱਛਾ, ਇੱਥੇ ਆਉਣਾ. ਅੰਦਰ ਤੇ ਅਸੀਂ ਆ ਨਹੀਂ ਸਕਦੇ ਸਾਂ, ਬਾਹਰੋਂ ਫਿਰਨਾ. ਬਾਹਰ ਇੱਧਰ ਗਰਾਊਂਡ ਹੁੰਦਾ ਸੀ ਇੱਕ ਬੜਾ ਵੱਡਾ ਗਰਾਊਂਡ, ਅਸੀਂ ਖਲੋਤੇ ਰਹਿਣਾ. ਲੜਕੀਆਂ ਨੇ ਛੱਤਾਂ ਤੇ ਚੜ ਜਾਣਾ, ਲੜਕੀਆਂ ਨੇ, ਹਾਂ. ਫਿਰ ਇੱਕ ਦੂਜੇ ਨੂੰ ਵੇਖਣਾ ਅਸੀਂ. ਅੱਛਾ, ਵੇਖ ਕੇ ਆਪਣੇ ਰਾਂਝਾ ਰਾਜ਼ੀ ਕਰਕੇ ਫਿਰ ਟੁਰ ਜਾਣਾ. ਵਾਹ ਵਾਹ, ਇਸ ਤਰ੍ਹਾਂ ਰਹਿੰਦਾ ਸੀ. ਯਾਨੀ ਜਦੋਂ ਤੁਸੀਂ ਉਹਨਾਂ ਕੋਲ ਜੁਦਾ ਹੋਏ ਤੇ ਬੜਾ ਦੁੱਖ ਹੋਇਆ. ਭੈਣ ਭਰਾਵਾਂ ਕੋਲ ਬੰਦਾ ਦੂਰ ਜਾਂਦਾ ਹੈ ਨਾ, ਫਿਰ ਜਿਹੜੇ ਹੁਕਮ ਸੁਣਾਇਆ ਗਿਆ ਵੀ ਤੁਸੀਂ ਇੱਥੋਂ ਜਾਣਾ ਹੈ, ਤੇ ਫਿਰ ਇੱਕ ਵਾਰੀ ਰੁਆਟੇ ਪੈ ਗਏ ਇੱਥੇ. ਉਹ ਤੋਬਾ ਤੋਬਾ, ਬੜਾ ਦੁੱਖ ਹੋਇਆ, ਬੜਾ ਹੀ ਦੁੱਖ ਹੋਇਆ ਜਦੋਂ ਅਸੀਂ ਇੱਥੋਂ ਗਏ. ਹਾਂ, ਲੜਕੇ ਜਦੋਂ ਗਏ ਨੇ, ਬੜਾ ਦੁੱਖ ਹੋਇਆ. 1960 में हुकूमत ने ये फंडिंग ख़त्म कर दी. 1960 में हुकूमत ने इस इदारे को या इस पूरे प्रोग्राम को आप कहिए कि ख़त्म कर दिया. तो उसके बाद ये बच्चे दारुशफ़क़त में जो यतीम खाना के नाम से मशहूर है वहाँ पर शिफ्ट हुए, और उसके बाद फिर वो अपनी तालीम हासिल करके या कुछ वहाँ से भाग गए और उन्होंने अपना कैरियर बना लिया. और आपस में लेकिन राब्ते में रहे ये जो लोग थे, और अब वो अपनी अपनी ज़िंदगियाँ गुजार रहे हैं. मैं तो 3 ਮਹੀਨੇ ਰਿਹਾ ਉੱਥੇ. ईद आ गई तो ईद वाले दिन मैं क्या दौड़ो इतों, मेरा दिल नहीं लग्या ਉੱਥੋਂ. ਇਹ ਰੋਣ ਪਿਆ, ਇਹਨੇ ਕਿਹਾ ਉਹ ਮਾਖਾ ਜਿਹੜਾ ਉਹ ਸਾਨੂੰ ਮਾਰੇਗਾ. ਮੈਂ ਹੁਣ ਆਪ ਡਰਨ ਵਾਲਾ ਬੰਦਾ ਤੇ ਇਹਨੂੰ ਕਹਿ ਰਿਹਾ ਮੈਂ ਇੱਥੇ ਮੈਂ ਕਿਤੇ ਚਲਾਂ, ਕੋਈ ਮੈਂ ਇੱਥੇ ਹੈਗਾ, ਦੇਖ ਲਾਂਗੇ. ਕਿਉਂਕਿ ਉਹ ਸਾਡੀ ਇਦਾਰੇ ਦੇ ਮਿਲਦਾਰ ਲਤਫਾਲ ਦੇ ਬੱਚੇ ਉੱਥੇ ਗਏ ਨਾ, ਦਾਰੁਸ਼ਫਕਤ, ਤੇ ਉਹ ईद आ गई. ईद आई तो दारुशफकत सारा खाली हो गया, सारा ਉੱਥੇ ਰਹਿ ਗਏ. ਅਸੀਂ ਗਏ 15 ਜਿਹੜੇ ਲੜਕੇ ਗਏ ਸਨ ਨਾ, ਸਿਰਫ ਉਹ ਰਹਿ ਗਏ. ਉਹ ਪਤਾ ਚੱਲਿਆ, ਪਤਾ ਕੀਤਾ ਯਾਰ ਇਹ ਕੀ ਮਾਮਲਾ. ਉਹਨਾਂ ਨੇ ਕਿਹਾ ਇਹ ਤੇ ਸਾਰੇ ਵਾਰਸਾਂ ਵਾਲੇ ਨੇ, ਅਗਰ ਕਿਸੇ ਦਾ ਪਿਓ ਨਹੀਂ ਹੈਗਾ ਤੇ ਮਾਂ ਤੇ ਭੈਣਾਂ ਭਰਾ ਤੇ ਹੈਗੇ ਨੇ ਨਾ, ਉੱਥੇ ਉਹ ਬੱਚੇ ਨੇ. ਅਗਰ ਕਿਸੇ ਦੇ ਭੈਣਾਂ ਭਰਾ ਮਤਲਬ ਮਾਂ ਨਹੀਂ ਹੈਗੀ ਤੇ ਪਿਓ ਹੈਗਾ, ਭੈਣਾਂ ਭਰਾ ਸਾਰੇ ਉਹਨਾਂ ਦੇ ਰਿਸ਼ਤੇਦਾਰ ਉਹ ਆਪਣੇ ਘਰਾਂ ਨੂੰ ਚਲੇ ਗਏ ਨੇ. ਹੁਣ ਤੁਸੀਂ ਜਿਹੜੇ ਪੈਦਾਇਸ਼ੀ ਯਤੀਮ ਹੈਗੇ ਤੁਸੀਂ ਹੋ ਇੱਥੇ ਇਕੱਲੇ. abduction बतौर लफ्ज़ जो है कन्वीनियंट लफ्ज़ है. इट सेज अ लॉट,
but it also hides a lot, I think. Abduction कहना खैर से abduction हुई तो है, मगर उन केसेस में अडॉप्शन भी हुई है। दूसरी साइड पे इसमें कोई शक की बात नहीं है कि यकीनन कि हमें रिपोर्ट्स भी मिलती हैं कि जो अफराद अबडक्ट हुए बिलखुसूस जो कम सन जो लड़कियां थीं और जो नौजवान लड़कियां थीं, तो उनकी तिजारत भी होती है, उनको बेचा भी जाता है, एक घर से दूसरे घर से, एक मर्द से दूसरे मर्द से तीसरे मर्द तक जबरी शादियां होती हैं, और यकीनन देयर इज सेक्सुअल वायलेंस ऑन अ ह्यूज स्केल, और फोर्सेबल कन्वर्जन्स भी इसका हिस्सा है कि आपने जो है जबरी तौर पर किसी को कन्वर्ट कर लिया, और तीनों साइडों में हुआ है, खा वो हिंदू सिख मुसलमान हो। वी गेट द एंटायर स्पेक्ट्रम इन अदर वर्ड्स ऑफ अ रेंज ऑफ वायलेंस इफ यू विल, जो कि हमें अबडक्शन के लफ्ज़ में, जो कि वैसे तो बड़ा एक नीट लफ्ज़ है मगर इसमें पेचीदगी भी बहुत है। What I can tell you is that pregnant women who were recovered were encouraged to terminate their pregnancies, and the Ludhiana Medical College was the designated hospital for that. So when pregnant women were recovered, they were encouraged to terminate their pregnancies. The children who were recovered, who were called orphans actually, there were other homes for them. There were separate homes for them. As I say, we didn't inquire into that, but there were homes and they were also the responsibility of the government. पिछले कई सालों में जो बिलखुसूस पिछले 5-6 सालों में मेरे ख्याल से एक बहुत ही एक नुमाया जो एक तब्दीली आई है, वो ये है कि बिलखुसूस वेस्ट पंजाब में बड़े पैमाने पर लोगों ने, चौहान साहब बशमूल, उन्होंने ये कहानियाँ जो हैं वो यूट्यूब पे उन्होंने रखी हैं, और ये हैरत अंगेज़ एक तरह से अकाउंट्स हैं, नॉट लीस्ट चूँकि इन जो डेमोग्राफिक जो चौहान साहब और दीगर जो हिस्टोरियंस जो कर रहे हैं काम, ना सिर्फ ये कि ये डेमोग्राफिक जो है काफ़ी हद तक इग्नोर्ड रहा है पार्टीशन टेस्टिमनी में, मगर इसलिए भी चूँकि जब वो फेसबुक और यूट्यूब और दीगर सोशल मीडिया प्लेटफॉर्म्स पे आता है, तो अगर आप उसके कमेंट सेक्शन में अगर आप देखें, दैट्स वेरी टचिंग टू सी, इट इज़ अ स्पेस ऑफ मोर्निंग, इट इज़ अ स्पेस ऑफ कलेक्टिव मोर्निंग ऑन बोथ पंजाब्स, हिंदू सिख एंड मुस्लिम अलाइक, और जहाँ पे एक एक्नॉलेजमेंट भी होती है कि एक दूसरे के साथ बहुत बुरा किया हमने। पिछले कई सालों में करतारपुर कॉरिडोर की वजह से भी हमने देखा है कि दोनों साइडों पे जो बिछड़े हुए फैमिलीज थी उनको मिलने का मौका मिला। लोगों ने हमेशा याद रखा है उनके जो घर वाले थे जो बिछड़ गए थे, और अब बिलाखिर उनको मौका मिल रहा है, कम अज़ कम वो जो कि अभी तक हयात हैं उनको मौका मिल रहा है कि वो अपने भाइयों से, अपनी बहनों से, अपने घर वालों से या उनके बेटों से, बेटियों से, उनसे मिलें। हाँ, मैं तुहानूं कहा ना कि यह जिहड़ी खुंडी है ना इहदे कोल, ये जो लावारसे होंदे ने ना, ये तो इसों सारा लभदे ने कि खुंडी मेरे को होए फिर मैं चलना। उस तो बगैर कहो ना कि चल के दिखावे, ए बुढ़े नूं कहो चल के दिखा, नहीं मैं चल लैंदा हुण चल हुण इस तो बगैर ही चलनी फिर। ठीक है, ठीक है। तो मेरा बेटा ये जिहड़े लावारसे होंदे ने, पलदे ने ना, तो ये सवाल ही पैदा नहीं होंदा इस उम्र दे विच। अल्लाह तेरे वास्ते आसानियां करे भी फारूक, आमीन या अल्लाह तेनू सेहत दे नाल, तंदुरुस्ती दे नाल, तेरा साया तेरे बच्चों के सिर ते सलामत रहे। और बिल्कुल ये जिन्हां दा बेटे बड़े सिर ते नहीं ना होंदे, वो बच्चों नूं उंगल लगा के कसम से सोटी फाड़ चल टोर जिथे मर्जी सुट दे। हाँ, किथे लैके जाना है मैनू, किथे लैके जाना। लेकिन मेरे वर्गा तो बहाना लभदा भी कि ये साला मैं चल लैने। ठीक है, चलो अल्लाह चलो पुत्रो, ठीक है, हेलो इधर आ जा, इधर। लो फिर ए वीर आया उथों जरा जफ्फा पाओ जी बाबे राम। ये भरा ने साडे सिख जेड़े ने ना, साडे भरा ने। वाह जी वाह, बिल्कुल जी, बड़ी खुशी हुई है सुनो मिल के।
ਦੇਖੋ ਜੀ ਸਾਡਾ ਭਰਾ 75 ਸਾਲਾਂ ਬਾਅਦ ਗੱਲ ਬੱਕਰੀ ਪੈਣ ਲੱਗੀ ਹੈ ਦੀ ਗੱਲ। ਅਜੇ ਵੀ ਝੁਮਾਨਾ ਇਕੱਠੇ ਹੋ ਗਏ। अस्सलामुअलैकुम तो सत श्री अकाल। मैं नासिर ढिल्लों, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਪੰਜਾਬੀ ਲਹਿਰ ਦੀ ਰਾਹੀਂ ਅਸੀਂ ਬਹੁਤ ਸਾਰੇ ਫੈਮਲੀਆਂ ਨੂੰ, ਲੋਕਾਂ ਨੂੰ, ਵਿਛੜੇ ਪਰਿਵਾਰਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰੀਦੀ ਹੈ। ਇੱਕ ਹੋਰ ਕੋਸ਼ਿਸ਼ ਜਿਹੜੀ ਸਾਡੀ 2 ਸਾਲ ਪਹਿਲੇ ਕਾਮਯਾਬ ਹੋਈ ਸੀ। ਇੱਕ 6 ਮਹੀਨੇ ਦਾ ਬੱਚਾ ਜਿਹੜਾ ਇੰਡੀਆ ਰਹਿ ਗਿਆ ਸੀ ਤੇ ਇੱਕ ਵੀਡੀਓ ਆਪਾਂ ਪਾਈ ਜਿਹੜੀ ਤੁਸੀਂ ਹੁਣੇ ਦੇਖੋਗੇ, ਉਹਦੇ ਵਿੱਚ ਉਹਨਾਂ ਦੀ ਮੁਲਾਕਾਤ ਕਰਵਾਈ ਵੀਡੀਓ ਦੇ ਰਾਹੀਂ। ਸਾਡੇ ਦਮ ਨਾਲ ਦਮ ਤੂੰ ਭਰਦਾ ਸੈਂ, ਸੋ ਸੋ ਜਤਨ ਅਸਾਂ ਲਈ ਕਰਦਾ ਸੈਂ, ਸਾਡੇ ਨਾਲ ਤੂੰ ਡੁੱਬਦਾ ਤਰਦਾ ਸੈਂ। ਕਦੇ ਹੱਥ ਹਿਲਾ ਜ਼ਰਾ ਬਾਬਲਾ, ਕੱਲਿਆਂ ਗੋਤੇ ਖਾਈਏ, ਖੁੱਲੇ ਰੱਖੀ ਬੂਹੇ ਸਦਾ ਬਾਬਲਾ, ਖੋਰੇ ਕਦੀ ਮੁੜਾਈਏ। खुले रखी बुए सदा बाबला, होरे कदी मुड़ाइए। जी भरपूर तालियां डॉक्टर अलियास चट्ठा जी। और बस मेरा ख्याल है कि कोई अख होएगी जिहड़ी रोई ना होवे। जारी गल है वंड ने बहुत सारे जियां दा विछोड़ा पाया तो अली उस्मान बाजवा साहब बैठे ने निशानदेही एक बारी की कि ना सिर्फ जिहड़ा है वो सिख और मुसलमान बल्कि हिंदू परिवार भी जिहड़े है उन्हां च भी वंड पई। तो यकीनन है इस बारे लेकिन बगैर किसी तमहीद दे मैं दावत देंगा डॉक्टर इलियास चट्ठा साहब नूं और इस डॉक्यूमेंट्री के हवाले दे नाल जिहड़ा है वो गलबात करेंगे। ताड़ी सब दी तालियां दे नाल डॉक्टर इलियास चट्ठा जी लम्स विच हुंदे ने, पंजाबी प्यारे ने और पंजाब की वंड के हवाले दे नाल जिहड़ी तारीख है उहदे उत्ते पूरी अपनी जड़ी है वो नज़र रखते और इन्हां दा नाल साथ देंगे एक बारी फिर नैन सुख जी। ताड़ी भरपूर तालियां दे नाल नैन सुख जी। और ये बाद जोड़ा है झूमर होएगा, वो बाद फिर रोटी, वो बाद फिर अगला सैशन जी।
ਡਾਕੂਮੈਂਟਰੀ ਵੇਖ ਕੇ ਜਾਂ ਇੰਝ ਦੇ ਸੀਨ ਵੇਖ ਕੇ ਤੁਸੀਂ ਰੋ ਹੀ ਸਕਦੇ ਹੋ। ਗੱਲ ਤੇ ਬੜੀ ਔਖੀ ਹੈ ਉਹਦੇ 'ਤੇ ਕਰਨੀ। ਅਤੇ ਇਹਦੇ ਵਿੱਚ ਜਿਵੇਂ ਫਜ਼ਲ ਔਰ ਫਾਰੂਕ ਦੀ ਕਹਾਣੀ ਵਹਾਈ ਗਈ ਡਾਕੂਮੈਂਟਰੀ ਦੇ ਵਿੱਚ। ਬਿਲਕੁਲ ਡਾਕੂਮੈਂਟ ਦਾ ਮਤਲਬ ਹੀ ਇਹੀ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਉਹਦੇ ਵਿੱਚ ਕੋਲੋਂ ਕੁਝ ਨਹੀਂ ਪਾਉਂਦੇ, ਬਿਲਕੁਲ ਉਸ ਜਿਸ ਤਰ੍ਹਾਂ ਹੈ ਉਹਨੂੰ ਉਂਝ ਹੀ ਵਿਖਾਉਂਦੇ ਹੋ। ਅਤੇ ਬੜੇ ਸੁਚੱਜੇ ਢੰਗ ਨਾਲ ਇਹਨਾਂ ਨੇ ਉਹ ਡਾਕੂਮੈਂਟਰੀ ਬਣਾਈ ਹੈ, ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ। ਹੁਣ ਉਹ ਤੁਹਾਡੇ ਰੂਬਰੂ ਨੇ, ਤੁਹਾਡੇ ਸਵਾਲਾਂ ਦੇ ਉਹ ਜਵਾਬ ਦੇ ਸਕਦੇ ਨੇ। ਇੰਝ ਦੀਆਂ ਬਹੁਤ ਸਾਰੀਆਂ ਕਹਾਣੀਆਂ ਸਾਡੇ ਆਸੇ ਪਾਸੇ ਖਿੰਡੀਆਂ ਨੇ, ਸਾਡੇ ਸਾਹਮਣੇ ਆਉਂਦੀਆਂ ਨੇ। ਮੈਂ ਤਾਂ ਖ਼ਾਸ ਤੌਰ 'ਤੇ ਜਦੋਂ ਵੀ ਕੋਈ ਕਹਾਣੀ ਲਿਖਣ ਲੱਗਣਾ ਅਤੇ ਪਤਾ ਨਹੀਂ ਕੀ ਵਜ੍ਹਾ ਕਿ ਉਹ 70-80 ਸਾਲ ਪਿੱਛੇ ਚਲੀ ਜਾਂਦੀ ਹੈ ਅਤੇ ਉਹਦੇ 'ਚ ਪਾਰਟੀਸ਼ਨ ਜ਼ਰੂਰ ਹੁੰਦੀ ਹੈ। ਉਹ ਮੇਰੇ ਵੱਸ ਵਿੱਚ ਹੀ ਨਹੀਂ। ਮੈਂ ਕਈ ਵਾਰੀ ਇਹ ਹੁਣ ਵੀ ਜਿਹੜਾ ਮੇਰਾ ਨਾਵਲ ਛਪਿਆ ਉਹਦੇ 'ਚ ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਂ ਇਸ ਵਾਰੀ ਉਹਦੇ ਵਿੱਚ ਪਾਰਟੀਸ਼ਨ ਨਹੀਂ ਲਿਆਉਣੀ, ਪਰ ਫਿਰ ਮੈਂ ਨਹੀਂ ਹੋ ਸਕਿਆ। ਔਰ ਫਿਰ ਉਹਦਾ ਇੱਕ ਚੈਪਟਰ ਜਿਹੜਾ ਉਹ ਮੇਰਾ ਉਹ ਪਾਰਟੀਸ਼ਨ ਦਾ ਹੀ ਉਹਦੇ ਵਿੱਚ ਆ ਗਿਆ। ਜਿਸ ਤਰ੍ਹਾਂ ਤੁਸੀਂ ਸੋਚੋ ਜ਼ਰਾ ਕਿ ਉਹ ਲੋਕ ਜਿਹੜੇ ਛੋਟੀਆਂ ਛੋਟੀਆਂ ਉਮਰਾਂ ਵਿੱਚ ਵਿਛੜ ਗਏ, ਉਹ 70-70 ਸਾਲ ਉਹ ਕਿਵੇਂ ਸੌਂਦੇ ਹੋਣਗੇ ਰਾਤ ਨੂੰ, ਕਿਵੇਂ ਖਾਂਦੇ ਹੋਣਗੇ, ਕਿ ਜਿਹਨੂੰ ਨਹੀਂ ਪਤਾ ਕਿ ਮੇਰੀ ਮਾਂ ਮੇਰਾ ਪਿਓ ਜਾਂ ਕਿੱਥੇ ਹੋਏਗਾ, ਕਿਸ ਹਾਲ ਵਿੱਚ ਹੋਏਗਾ, ਜਾਂ ਮਾਂ ਪਿਓ ਨੂੰ ਨਹੀਂ ਪਤਾ ਕਿ ਮੇਰਾ ਬੱਚਾ ਕਿੱਥੇ ਹੋਏਗਾ। ਉਹ ਕਿਸ ਤਰ੍ਹਾਂ ਲੋਕੀ ਜੀਂਦੇ ਹੋਣਗੇ। ਇੱਥੇ ਹੀ ਮੇਰੇ ਸਾਹਮਣੇ ਇੱਕ ਦੋਸਤ ਬੈਠੇ ਨੇ, ਮੈਂ ਇਜਾਜ਼ਤ ਨਹੀਂ ਕਿ ਮੈਂ ਦੱਸ ਸਕਾਂ ਉਹਨਾਂ ਦਾ ਨਾਂ। ਉਹਨਾਂ ਦੀ ਵਾਲਦਾ ਵੀ ਇਸੇ ਤਰ੍ਹਾਂ ਸੀ ਕਿ ਔਰ 14 ਅਗਸਤ ਵਾਲੇ ਦਿਨ ਉਹ ਨਿਆਜ਼ ਦਿੰਦੀ ਸੀ ਕਿਉਂਕਿ ਉਹਦੇ ਮਾਂ ਪਿਓ ਉਸ ਦਿਨ ਮਰੇ ਸਨ। ਅਤੇ ਉਹ ਫਿਰ ਬੱਚੀ ਇੱਕ ਯਤੀਮਖਾਨੇ ਵਿੱਚ ਪਲੀ, ਫਿਰ ਉਹਦੀ ਸ਼ਾਦੀ ਹੋਈ। ਅਤੇ ਇਸ ਤਰ੍ਹਾਂ ਦੀਆਂ ਲੱਖਾਂ ਕਹਾਣੀਆਂ ਨੇ। ਅਤੇ ਕਿਵੇਂ ਇਹਨਾਂ ਨੂੰ ਖਿਆਲ ਆਇਆ ਔਰ ਕਿਵੇਂ ਇਹਨਾਂ ਨੇ ਬਣਾਈ, ਉਹਦਾ ਜਵਾਬ ਤਾਂ ਇਹੀ ਦੇ ਸਕਦੇ ਨੇ। ਅਤੇ ਮੈਂ ਤੁਹਾਡੇ ਨਾਲ ਆਪਣੇ ਅਥਰੂ ਹੀ ਸਾਂਝੇ ਕਰ ਸਕਦਾ ਜਿਹੜੇ। ਅਤੇ ਕੋਈ ਸਵਾਲ ਹੋਣ ਉਹ, ਜਾਂ ਤੁਸੀਂ ਕੋਈ ਇਹਦੇ 'ਤੇ ਗੱਲ ਕਰਨਾ ਚਾਹੋ? ਅੱਛਾ, ਕੋਈ ਸਵਾਲ ਅਗਰ ਹੋਣ ਤੁਹਾਡੇ? ਜੀ ਤੁਸੀਂ ਜੋ ਡਾਕੂਮੈਂਟਰੀ ਦਿਖਾਈ ਹੈ, ਇਹਦੀਆਂ ਕਹਾਣੀਆਂ, ਇਹਦੀਆਂ ਬਾਤਾਂ ਮੇਰੇ ਖਿਆਲ ਦੇ ਵਿੱਚ ਅੱਜ ਹਰ ਪੰਜਾਬੀਆਂ ਦੇ ਘਰਾਂ ਦੇ ਵਿੱਚ ਹੋ ਰਹੀਆਂ। ਮੇਰਾ ਸਵਾਲ ਇਹ ਹੈ ਕਿ ਜਦੋਂ ਇਹ ਵਾਕਿਆ ਹੋਇਆ, ਪੰਜਾਬ ਬ੍ਰਿਟਿਸ਼ ਦੀ ਪਰਜਾ ਸੀ, ਸਬਜੈਕਟ ਕੋ ਬ੍ਰਿਟਿਸ਼। ਔਰ ਇਹ ਜਿਹੜਾ ਇੰਨਾ ਕਤਲੇਆਮ ਹੋਇਆ, ਸਾਡੀ ਕੌਮ ਨੂੰ ਇਹਦਾ ਮੁਆਵਜ਼ਾ ਕਿਉਂ ਨਹੀਂ ਮਿਲਿਆ? ਇਹਦੇ ਜ਼ਿੰਮੇਵਾਰ ਕੌਣ ਨੇ? ਕੌਣ ਲੋਕ ਨੇ ਜਿਨ੍ਹਾਂ ਨੇ ਕੰਡੀਸ਼ਨ ਕ੍ਰੀਏਟ ਕੀਤੀਆਂ ਹੈਗੀਆਂ? ਇਹ ਇੱਕ ਬਹੁਤ ਵੱਡਾ ਸਵਾਲ ਹੈਗਾ। ਮੈਂ ਪਿੱਛੇ ਇਬਨ ਸ਼ਾਹ ਦੀ ਕਿਤਾਬ ਪੜ੍ਹ ਰਿਹਾ ਸੀਗਾ। ਉਹਨਾਂ ਨੇ ਇੱਕ ਬਹੁਤ ਹੀ ਬਖੂਬੀ ਡਾਇਲੈਕਟੀਕਲੀ ਗੱਲਾਂ ਕਈ ਸਮਝਾਈਆਂ ਕਿ ਅਸੀਂ ਉਧੇੜ ਨਹੀਂ, ਖੋਲ੍ਹ ਕੇ ਨਹੀਂ ਚੀਜ਼ ਦੇਖਦੇ ਕਿ ਇਹ ਚੀਜ਼ਾਂ ਹੋਈਆਂ ਕਿਉਂ। ਇਸ ਐਡੀ ਵੱਡੀ ਟ੍ਰੈਜਡੀ ਦੀ ਜਿਹੜੀ ਕਿ ਇਤਿਹਾਸ ਵਿੱਚ ਕੋਈ ਮਿਸਾਲ ਨਹੀਂ, ਕਿ ਕਰੋੜਾਂ ਬੰਦੇ ਘਰੋਂ ਬੇਘਰ ਹੋ ਗਏ, ਕਿਸੇ ਤੋਂ ਪੁੱਛਿਆ ਨਹੀਂ ਗਿਆ, 1 ਲੱਖ ਔਰਤ ਉਧੇੜੀ ਗਈ, 10-12 ਲੱਖ ਲੋਕਾਂ ਦਾ ਕਤਲੇਆਮ ਹੋਇਆ। ਇਹ ਐਡੀ ਵੱਡੀ ਟ੍ਰੈਜਡੀ ਅਸੀਂ ਪੰਜਾਬੀ ਲੋਕ ਵੀ ਇਹਨੂੰ ਕਿਉਂ ਮੰਨ ਕੇ ਬੈਠੇ? ਵਾਈ ਡਿਡ ਵੀ ਐਕਸੈਪਟਡ ਦੈਟ? ਤਾਂ ਇਹਦੇ 'ਤੇ ਬਹੁਤ ਵੱਡਾ ਮਤਲਬ ਇਹ 'ਤੇ ਆਵਾਜ਼ ਚਾਹੀਦੀ ਹੈਗੀ ਆ ਕਿ ਸਾਨੂੰ ਉਸ ਕਤਲੇਆਮ ਦੇ ਜ਼ਿੰਮੇਵਾਰ, ਅਸਲ ਵਿੱਚ ਜ਼ਿੰਮੇਵਾਰ ਕੌਣ ਨੇ? ਬਹੁਤ ਸ਼ੁਕਰੀਆ। ਸਭ ਤੋਂ ਪਹਿਲੇ ਤਾਂ ਮੈਂ ਰੀਲੀ ਤੌਹੀਦ ਦਾ ਅਤੇ ਖੌਲਾ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਸਾਨੂੰ ਚਾਂਸ ਦਿੱਤਾ ਆਡੀਅנס ਨੂੰ ਦੇਖਣ ਦਾ, ਉਹ ਸਭ ਮਸ਼ਕੂਰ। ਔਰ ਦੂਸਰਾ ਮੈਂ ਇਕੱਲੇ ਨਹੀਂ ਬਣਾਈ, ਲਮਜ਼ ਦੇ ਇੱਕ ਦੋ ਹੋਰ ਪ੍ਰੋਫੈਸਰ ਵੀ ਨੇ ਵਿੱਚ ਮੈਂਸ਼ਨ ਸੀ, ਕਾਸਮੀ ਸਾਹਿਬ ਵੀ ਨੇ, ਅਲੀ ਰਜ਼ਾ ਵੀ ਹੈ। ਔਰ दूसरा ਉਹਦੇ ਥੋੜੀ ਇੰਗਲਿਸ਼ ਵੀ ਸੀ, ਉਰਦੂ ਵੀ ਸੀ। ਰੀਲੀ ਇਜ਼ ਕਿ ਉਹ ਸਿਰਫ ਪੰਜਾਬੀਆਂ ਕੇ ਲਈ ਨਹੀਂ, ਇੱਕ ਤੁਸੀਂ ਪਹਿਲੇ ਵੀ ਗੱਲ ਕੀਤੀ ਸੀ, ਇੱਕ ਹੋਰ ਵੀ ਪੰਜਾਬ ਹੈ ਜਿਹੜਾ ਡਾਸਪੋਰੇ ਦਾ ਪੰਜਾਬ ਹੈ, ਕਿ ਉਹਨਾਂ ਨੂੰ ਵੀ ਮਤਲਬ ਹੈ ਕਿ ਸਮਝ ਆਵੇ। ਅਸੀਂ ਇਹਨੂੰ ਅੱਗੋਂ ਆਕਸਫੋਰਡ ਵੀ ਦਿਖਾ ਰਹੇ ਹਾਂ, ਅੱਗੋਂ ਕੋਲੰਬੀਆ ਵੀ ਦਿਖਾ ਰਹੇ ਹਾਂ। ਇੱਕ ਬਰਾਡਰ ਪ੍ਰੋਜੈਕਟ ਦਾ ਨਾਂ ਹੈ। ਤੋ ਇਹ ਕੋਈ ਉਹਦੇ ਥੋੜ੍ਹਾ ਜਿਹਾ ਉਹਦੇ 'ਚ ਲਿਮਿਟੇਸ਼ਨ ਵੀ ਹੈ ਰੀਲੀ, ਕਿ ਜਿਹੜੀ ਜ਼ਿਆਦਾ ਸਟੋਰੀ
ਵੈਸਟ ਪੰਜਾਬ ਦੀ ਹੈ, ਈਸਟ ਪੰਜਾਬ ਦੀ ਨਹੀਂ ਹੈ। ਉਹਦੀ ਮੈਨੀ ਲਿਮਿਟੇਸ਼ਨ ਨੇ, ਜਾਣਦੇ ਨੇ, ਸੋਰਸਿਸ ਦੇ ਨੇ, ਬਹੁਤ ਸਾਰੀ ਲਿਮਿਟੇਸ਼ਨਸ ਨੇ। ਜਿਹੜਾ ਤੁਸੀਂ ਸਵਾਲ ਕੀਤਾ ਹੈ ਬੜਾ ਚੰਗਾ ਸਵਾਲ ਹੈ ਰੀਲੀ, ਇਹ ਬੜਾ ਹੀ ਅਹਿਮ ਸਵਾਲ ਹੈ। ਇਹ ਵੇਖ ਕੇ ਰੀਲੀ ਅਗਰ ਤੁਸੀਂ ਉਸੇ ਟਾਈਮ 'ਤੇ ਨਾ ਦੋ ਹੋਰ ਚੀਜ਼ਾਂ ਵੇਖ ਲਓ। ਪੰਜਾਬ ਇਸ ਪਾਕਿਸਤਾਨ ਦਾ ਦੇਖ ਲਓ, 1971 ਦੀ ਗੱਲ ਕਰ ਲਓ, ਉਹਦੇ ਪਰਪੀਟ੍ਰੇਟਰ ਸੀ ਕੌਣ ਸੀ, ਕਿੰਨਾ ਮਾਰਿਆ, ਸਾਨੂੰ ਪਤਾ ਹੈ। ਉਹ ਕੋਰਟ ਵਿੱਚ ਬयान ਕਰਨੇ ਅਗਰ ਕਲੀਅਰ ਨੇ। ਅਗਰ ਤੁਸੀਂ ਖਾਲਿਸਤਾਨ ਮੂਵਮੈਂਟ ਦੇ ਵੀ ਦੇਖ ਲੈਣਾ, ਕਲੀਅਰ ਨੇ ਕਿਉਂ ਕਿੰਨਾ ਨੂੰ ਮਾਰ ਪਈ ਤੇ ਕਿੰਨਾ ਮਾਰਿਆ। ਅਗਰ ਤੁਸੀਂ 47 ਵਿੱਚ ਆਉਣਾ ਨਾ, ਉਹਦੇ ਪਰਪੀਟ੍ਰੇਟਰ ਦਾ ਪਤਾ ਹੀ ਨਹੀਂ, ਸਿਰਫ ਵਿਕਟਮ ਹੀ ਵਿਕਟਮ ਨੇ। ਹਰ ਜਗ੍ਹਾ ਤੇ ਵਿਕਟਮ ਹੀ ਵਿਕਟਮ ਹੈ। ਪਰਪੀਟ੍ਰੇਟਰ ਕੌਣ ਹੈ, ਕਿਹਨੂੰ ਕਹੀਏ? ਜਿਹੜੇ ਉੱਪਰ ਲੀਡਰ ਨੇ ਜਾਂ ਜਿਹਨੇ ਇਹ ਗੱਲ ਕੀਤੀ ਸੀ, ਉਹ ਇੱਕ ਜਗ੍ਹਾ ਤੇ ਡਰਾਇੰਗ ਰੂਮ ਵਿੱਚ ਬਹਿ ਕੇ ਟਾਈਆਂ ਛਾਈਆਂ ਲਾ ਕੇ ਉਹਨਾਂ ਉਹ ਕਰ ਦਿੱਤਾ। ਤੇ ਇਹ ਕੋਈ 10 ਕਮੇਟੀਆਂ ਬਣੀਆਂ ਕਿ ਪਤਾ ਨਹੀਂ ਕੀ ਡਿਵਾਈਡ ਹੋਣਾ। ਇੱਕ ਕਮੇਟੀ ਵੀ ਇੱਥੇ ਨਹੀਂ ਬਣੀ ਕਿ ਮਿਲੀਅਨ ਲੋਕਾਂ ਨੇ ਕ੍ਰਾਸ ਕਰਨਾ ਹੈ ਔਰ ਕਰਨਾ ਹੈ। ਤੋ ਕੋਈ ਕਿ ਉਹਨਾਂ ਨੂੰ ਬਲੇਮ ਕੀਤਾ ਜਾਏ ਕਿ ਜਾਂ ਗੋਰਿਆਂ ਨੂੰ ਕੀਤਾ ਜਾਏ ਕਿ ਇੰਨਾ ਅਬਰਪਟਲੀ ਉਹ ਉੱਥੋਂ ਗਏ ਨੇ। ਤੀਸਰੀ ਬਾਤ ਹੈ ਕਿ ਜਿਹੜੀ ਲੋਕਲ ਲੋਕ ਨੇ ਰੀਲੀ, ਜਿਨ੍ਹਾਂ ਟ੍ਰੇਨਾਂ ਲੁੱਟੀਆਂ ਨੇ, ਜਿਨ੍ਹਾਂ ਮਤਲਬ ਤੁਸੀਂ ਕਰੇ 1 ਲੱਖ ਤੋਂ ਜ਼ਿਆਦਾ ਰੀਲੀ ਫਿਗਰ ਜਾ ਰਿਹਾ ਹੈ। ਤੇ ਮੈਂ ਇਹਨੂੰ ਕਿਉਂ ਬਣਾਇਆ ਕਿ ਮੈਨੂੰ ਕੋਈ ਵਿਕਟਮ ਦੀ ਰੀਲੀ ਸਟੋਰੀ ਨਹੀਂ ਹੈ, ਬਿਲਕੁਲ ਸਟੋਰੀ ਨਹੀਂ ਹੈ ਨਾ। ਕੋਈ ਫੈਮਿਲੀ ਦੇ ਬਹੁਤ ਸਾਰਿਆਂ ਦੀਆਂ ਬੜੇ ਇਮੋਸ਼ਨਲ ਟੱਚ ਨੇ। ਮੈਂ ਵੀ ਬਚਪਨ ਵਿੱਚ ਰੀਲੀ ਗੁਜਰਾਂਵਾਲੇ ਤੋਂ ਅਸੀਂ ਵਜ਼ੀਰਾਬਾਦ ਦਾ ਸੀ, ਕਾਮੋਕਿਆਂ ਦੀ ਅਗਵਾਸ਼ੁਦਾ ਔਰਤਾਂ ਦੀ ਕਹਾਣੀਆਂ ਬਹੁਤ ਸੁਣੀਆਂ ਨੇ। ਟ੍ਰੇਨਾਂ ਬਹੁਤ ਲੁੱਟੀਆਂ, ਲੁਹਾਰਾਂ ਨੇ ਲੁੱਟੀਆਂ। ਮੈਂ ਬਚਪਨ ਤੋਂ ਬਹੁਤ ਸਟੋਰੀਆਂ ਸੁਣੀਆਂ। ਫਿਰ ਮੇਰੀ PhD ਇੰਗਲੈਂਡ ਤੋਂ ਸੀ, ਉਹ ਵੀ ਜ਼ਿਆਦਾ ਮਾਰ ਤਰਾੜ 'ਤੇ, ਟ੍ਰੇਨਾਂ ਲੁੱਟਣ 'ਤੇ ਵੀ, ਅਗਵਾਸ਼ੁਦਾ ਔਰਤਾਂ 'ਤੇ ਸੀ। ਤੋ ਇਹ ਤੋਂ ਕਰਕੇ ਮੈਂ ਸਟੋਰੀ, ਮੈਨੂੰ ਲੱਗਦਾ ਕਿ ਇਹਦੇ ਜਿਹੜੇ ਪਰਪੀਟ੍ਰੇਟਰਸ ਨੇ ਨਾ, ਉਹ ਉੱਪਰ ਤੋਂ ਲੈ ਕੇ ਨੀਚੇ ਤੱਕ ਜੋ ਹੈ ਨਾ, ਉਹ ਆਉਂਦੇ ਨੇ। ਕੋਈ ਲੋਕ ਜੋ ਹੈ ਲੁੱਟ ਰਹੇ ਨੇ, ਫਰਜ਼ ਕੀਤਾ ਜਿਹੜੇ ਸਾਡੇ ਇਲਾਕੇ 'ਚ ਗੁਜਰਾਂਵਾਲੇ ਲੁਹਾਰ, ਉਹਨਾਂ ਕੋ ਜਨਾਬ ਨਹਿਰੂ ਦਾ ਨਾਂ ਨੂੰ ਨਹੀਂ ਸੀ ਕੋਈ ਸੁਣਿਆ ਹੋਇਆ ਕਿ ਕੋਈ ਪਾਕਿਸਤਾਨ ਬਣ ਗਿਆ, ਕੋਈ ਸਲਾਮ ਦੇ ਨਾਂ ਦੇਣ, ਪਰਚੁਨਟੀ ਕ੍ਰੀਏਟ ਹੋਈ ਹੋਏ। ਉੱਪਰ ਜਿਹੜੇ ਬੈਠੇ ਨੇ ਉਹਨਾਂ ਕੋਈ ਸੋਚਿਆ ਹੀ ਨਹੀਂ, ਕੀਤਾ ਹੀ ਨਹੀਂ ਜੀ ਪਾਕਿਸਤਾਨ ਬਣਿਆ ਇਸਲਾਮ ਦੇ ਨਾਂ 'ਤੇ ਬਣਿਆ। ਐਟਲੀਸਟ 1 ਮਿਲੀਅਨ ਲੋਕ ਮਰੇ ਨੇ। अब तो ये ला ले, दूसरे कह रहे हैं अगर 1941 तो 51 का अगर दोनों सेंसिस लो, जो लोग मिसिंग ने ना, वो तो 3 मिलियन दस देने पे, मतलब वो इन्ना जो फॉरेंसिक एनालिसिस करके इन्ने कह रहे हैं। तो किसे तुसी तो कह रहे हो कि परपीट्रेटर कौन है, तुसी ये दसो किसे किताब विच, टैक्सट बुक विच या आम चीज़ां च भी इहदा जिक्र ही नहीं। मतलब किसे गोरियां दे डॉक्यूमेंट सन, साडे डॉक्यूमेंट यही नहीं है कि औरत भी अगवा हुई सी ਜਾਂ ਇੰਨੇ ਬੱਚੇ। ਉਹ ਬੱਚੇ ਕਹਿੰਦਾ ਕਿ ਜੋ IG ਕਹਿ ਰਿਹਾ ਕਿ 1000 ਹੋਏ ਸੀ ਯਤੀਮ ਖਾਨਿਆਂ 'ਚ ਆਏ ਨੇ, ਉੱਥੇ ਉਹ ਜਲੰਧਰ ਨੇ, ਇੱਥੇ ਨੇ, ਉਹਨਾਂ ਦੀ ਲਾਈਫ ਥਰੂਟ ਚੱਲਦੀ ਹੈ। ਇਹ ਲੋਕ ਤਿਆਰ ਵੀ ਨਹੀਂ ਹੁੰਦੇ ਰੀਲੀ। ਸਟਿਗਮਾ ਹੈ, ਉਹ ਕਹਿਣੇ ਇਲਿਜਿਟਮਾਈਟ ਚਾਰਜ ਹੈ ਜਾਂ ਯਤੀਮ ਹੈ, ਉਹਨਾਂ ਦੀ ਅਪਵਰਡ ਮੋਬਿਲਿਟੀ ਹੋ ਗਈ ਹੈ, ਲੋਕਾਂ ਦੇ ਬੱਚੇ ਪੋਤਰੇ ਹੋ ਗਏ ਨੇ, ਗ੍ਰੈਂਡ ਨੇ, ਉਹ ਕੋਈ ਲੋਕ ਆਉਂਦੇ ਨਹੀਂ ਅੱਗੇ। ਇਹਨਾਂ ਦਾ ਇੱਕ ਆਪਣਾ, ਇਹ ਸਿਰਫ 2 ਬੰਦੇ ਜਿਹੜੇ ਨੇ ਜਿਹੜੇ ਵਿੱਚ ਨਜ਼ਰ ਆ ਰਹੇ ਨੇ, ਇਹ 2 ਬੰਦੇ ਹੀ ਤਿਆਰ ਹੋਏ ਨੇ। ਇਹਨਾਂ ਦਾ ਆਪਣਾ ਵੀ ਹੌਲੀ ਵੀ ਬਾਈਕ ਹੋਏ ਲੋਕ ਹਨ, ਲੇਕਿਨ ਕੋਈ ਦੱਸਣਾ ਨਹੀਂ ਚਾਹੁੰਦਾ। ਉਹ ਮੈਨੀ ਰੀਜ਼ਨ ਨੇ ਰੀਲੀ, ਉਹਦੀ ਉਹਨਾਂ ਦੇ ਲਿਮਿਟੇਸ਼ਨਸ ਨੇ। ਲੇਕਿਨ ਇਹ ਕਾਫੀ 2 ਲੋਕ ਬੋਲਡ ਸੀ, ਇਹਨਾਂ ਦੱਸਿਆ ਯਤੀਮ ਹੈ, ਵਾਪਸ ਉਹਨਾਂ ਨੂੰ ਫਿਰ ਉਸ ਯਤੀਮ ਖਾਨਿਆਂ 'ਚ ਲੈ ਗਏ ਆ। ਉਹਨਾਂ ਦੀ ਸਟੋਰੀਜ਼ ਉਹ ਸਟਿਲ ਲਾਹੌਰ ਹੀ ਰਹਿ ਰਹੇ ਨੇ, ਅੱਜ ਕੱਲ੍ਹ ਵੀ ਲਾਹੌਰ ਹੀ ਰਹੇ ਨੇ। 2 ਵੀਕ ਪਹਿਲੇ ਅਸੀਂ ਉਹਨਾਂ ਨੂੰ ਲਮਜ਼ ਬੁਲਾਇਆ ਸੀ, ਉਹਨਾਂ ਦੀ ਫੈਮਲੀਆਂ ਨੂੰ ਬੁਲਾਇਆ ਸੀ ਤੇ ਉਹਨਾਂ ਦੇ ਸਾਹਮਣੇ ਫਿਲਮ ਰਿਲੀਜ਼ ਕੀਤੀ, ਉਹਨਾਂ ਦੀਆਂ ਫਿਰ ਸਟੋਰੀਆਂ ਸੁਣੀਆਂ। ਤੇ ਮੇਰਾ ਤਾਂ ਖਿਆਲ ਹੈ ਕਿ ਪਰਪੀਟ੍ਰੇਟਰ ਢੂੰਢਣ ਦੀ ਬਜਾਏ ਸਾਡੀ ਜਿਹੜੀ ਨਿਊ ਜਨਰੇਸ਼ਨ ਹੈ, ਸਕੂਲਾਂ 'ਚ ਬੱਚਿਆਂ ਨੂੰ ਐਟਲੀਸਟ ਜਿਹੜੀ ਆ ਪੀਪਲ ਹਿਸਟਰੀ ਹੈ, ਲੋਕਾਂ ਦੀ ਸਫਰਿੰਗ ਹੈ, ਇਹ ਦੱਸਣੀ ਚਾਹੀਦੀ ਕਿ ਅਗਰ ਤੁਸੀਂ ਕਹਿੰਦੇ ਨਾ ਪਾਕਿਸਤਾਨ ਕੁਰਬਾਨੀਆਂ ਦੇ ਕੇ ਬਣਿਆ, ਫਿਰ ਇਹ ਕਰੋ ਕਿ ਕੁਰਬਾਨੀਆਂ ਉੱਪਰ ਲੀਡਰ ਦੇ ਕੇ ਜਾਂ ਟਾਈ ਲਾ ਕੇ ਨਹੀਂ ਬਣਿਆ। ਦੋਨੋਂ ਪੰਜਾਬ ਦੀ ਸਫਰ ਹੈ ਔਰ ਫਿਰ ਅੱਜ ਵੀ ਸਫਰਿੰਗ ਹੈ। ਮੈਂ ਜਿਹੜੀ ਕਹਿ ਰਿਹਾ ਕਿ ਗੱਲ ਹੈ ਰੁਕੀ ਨਹੀਂ ਹੈ, ਜਿਹੜੀ ਤੁਸੀਂ ਵੀ ਅੱਗੇ ਕਰ ਚੁੱਕੇ ਹੋ ਕਿ ਫਾਇਦਾ ਕਿਹਨੂੰ ਹੋਇਆ। ਦੇਖੋ ਇਹ ਨਹੀਂ, ਇੱਕ ਛੋਟੀ ਜੀ ਗੱਲ ਕਿ ਜਿਹੜੀ ਮੱਲੀ ਸਾਹਿਬ ਦਾ ਸਵਾਲ ਸੀ ਨਾ ਕਿ ਵੇਖੋ ਪਤਾ ਤਾਂ ਲੱਗ ਗਿਆ ਸੀ ਕਿ ਇਹ ਕਤਲੇਆਮ ਹੋਣਾ, ਪਤਾ ਤਾਂ ਲੱਗ ਗਿਆ ਸੀ। ਲਾਰਡ ਵੇਵਲ ਜਦੋਂ ਗਿਆ ਤੇ ਉਹ ਇੱਥੇ ਚੂੰਕਿ ਬਿਊਰੋਕ੍ਰੇਸੀ 'ਚ ਵੀ ਰਿਹਾ ਸੀ, ਮਿਲਟਰੀ ਵਿੱਚ ਵੀ ਰਿਹਾ ਸੀ ਔਰ ਉਹਨੇ ਕਾਫੀ ਇੱਥੋਂ ਜਾਣਦਾ ਸੀ ਤੇ ਉਹਨੂੰ ਇਹ ਪਤਾ ਲੱਗ ਗਿਆ ਸੀ ਕਿ ਇਹ ਇੰਝ ਹੋਣ ਜਾ ਰਿਹਾ, ਬੜਾ ਵੱਡੇ ਕਤਲੇਆਮ। ਲੋਕਾਂ ਫੰਡ ਮੁਕਰਰ ਕਰ ਦਿੱਤੇ ਸਨ, ਮੁਸਲਮਾਨਾਂ ਨੇ ਵੀ, ਸਿੱਖਾਂ ਨੇ 50-50 ਹਜ਼ਾਰ ਕਿ ਬਈ ਅਸੀਂ ਇੰਨੇ ਮਾਰਨੇ ਨੇ, ਬਕਾਇਦਾ ਐਲਾਨ ਹੋ ਗਏ ਸਨ, ਪੰਫਲੇਟ ਛਪ ਚੁੱਕੇ ਸਨ। ਤੇ ਲਾਰਡ ਵੇਵਲ ਇਹ ਗੱਲ ਹੀ ਦੱਸਣ ਉੱਥੇ ਗਿਆ ਕਿ ਤੁਸੀਂ ਇਹਨੂੰ ਜਾਂ ਡਿਲੇ ਕਰੋ ਜਾਂ ਇਹਦਾ ਕੋਈ ਇਹਦਾ ਇੰਤਜ਼ਾਮ ਕਰੋ। ਤੇ ਲਾਰਡ ਵੇਵਲ ਨੂੰ ਵਾਪਸ ਹੀ ਨਹੀਂ ਆਉਣ ਦਿੱਤਾ ਗਿਆ ਔਰ ਉਹਦੀ ਜਗ੍ਹਾ ਤੇ ਲਾਰਡ ਮਾਊਂਟਬੈਟਨ ਨੂੰ ਭੇਜਿਆ ਗਿਆ। ਔਰ ਜਿਸ ਰਾਤ ਨੂੰ ਲਾਰਡ ਮਾਊਂਟਬੈਟਨ ਆਇਆ, ਰਾਤ ਨੂੰ ਫਰਵਰੀ ਦੇ ਵਿੱਚ, ਅਗਲੇ ਦਿਨ ਕਤਲੇਆਮ ਸ਼ੁਰੂ ਹੋ ਗਿਆ। ਔਰ ਲਾਰਡ ਮਾਊਂਟਬੈਟਨ ਦੇ ਬਾਰੇ ਇੱਕ ਕਿਤਾਬ ਦੇ ਵਿੱਚ ਇੱਕ ਇੰਨਾ ਗੰਦਾ ਲਫ਼ਜ਼ ਲਿਖਿਆ, ਮੈਂ ਇਹਦੇ ਤੁਹਾਡੇ ਸਾਹਮਣੇ ਨਹੀਂ ਦੱਸ ਸਕਦਾ। ਉਹ ਕਿੰਨੇ ਗੰਦੇ ਕਰੈਕਟਰ ਦਾ ਬੰਦਾ ਸੀ। ਜਿਸ ਵਕਤ ਤੁਸੀਂ ਉਸ ਬੰਦੇ ਨੂੰ ਇੱਥੇ ਭੇਜ ਰਹੇ ਹੋ ਤੇ ਅਸੀਂ ਇਹ ਕਹਿ ਸਕਦੇ ਹਾਂ ਨਾ ਕਤਲੇਆਮ,
ਬਾਕੀ ਜਿਹੜੀ ਸਾਡਾ ਵੀ ਇੱਥੇ ਇੱਕ ਬਣਦਾ ਰੋਲ ਪੰਜਾਬੀਆਂ ਦਾ ਵੀ, ਇੱਥੇ ਫੈਸਲਾਬਾਦ ਦੇ ਵਿੱਚ ਇੱਕ ਬੜੀ ਅਮੀਰ ਫੈਮਿਲੀ, ਅੱਜ ਵੀ ਸ਼ਾਇਦ ਉਹ ਲੋਕ ਅਮੀਰ ਹੀ ਹੋਣਗੇ, ਉਹਨਾਂ ਨੇ ਆਪਣੇ ਸਕੇ ਰਿਸ਼ਤੇਦਾਰਾਂ ਨੂੰ ਵੱਢ ਦਿੱਤਾ ਜ਼ਮੀਨ ਵਾਸਤੇ, ਸਕੇ ਰਿਸ਼ਤੇਦਾਰਾਂ ਨੂੰ। ਤੇ ਇਸ ਤਰ੍ਹਾਂ ਦੀਆਂ ਬੜੀਆਂ ਕਹਾਣੀਆਂ ਨੇ। ਪੰਜਾਬੀਆਂ ਦਾ ਆਪਣਾ ਵੀ ਉਹਦੇ 'ਚ ਕਸੂਰ ਹੈ, ਪਰ ਜਦੋਂ ਸਰਕਾਰ ਹੁੰਦੀ ਹੈ, ਜਦੋਂ ਉਹ ਸਰਕਾਰ ਦੇ ਦੌਰਾਨ ਉਸ ਵਕਤ ਤੱਕ ਅੰਗਰੇਜ਼ਾਂ ਦੀ ਹੁਕੂਮਤ ਸੀ, ਜਦੋਂ ਕਤਲੇਆਮ ਹੋ ਰਿਹਾ ਸੀ ਜਾਂ ਕਤਲੇਆਮ ਦੀ ਤਿਆਰੀ ਹੋ ਰਹੀ ਸੀ, ਤੇ ਇਹ ਕਿਹਾ ਜਾ ਸਕਦਾ ਕਿ ਉਹ ਇਹਦੇ ਬੜੇ ਵੱਡੇ ਜ਼ਿੰਮੇਦਾਰ ਨੇ। ਔਰ ਕਿਸੇ ਵੱਡੇ ਲੈਵਲ ਦੇ ਉੱਤੇ ਕਾਨੂੰਨੀ ਕੋਈ ਜ਼ਰੂਰ ਕੋਸ਼ਿਸ਼ ਹੋਣੀ ਚਾਹੀਦੀ ਹੈ ਬਈ ਇਹ ਤੁਸੀਂ ਕੀ ਕੀਤਾ ਔਰ ਇਹਦੇ ਬਦਲੇ ਸਾਨੂੰ ਤੁਸੀਂ ਸਾਡੀ ਕਰੋ ਕਮ ਸੇ ਕਮ ਕੁਝ। ਅੱਛਾ ਚੱਠਾ ਸਾਹਿਬ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਇਦਾਰੇ ਦੀ ਜਿਹੜੀ ਦਿਖਾਈ ਨਾ ਤੁਸੀਂ, ਅੰਜਮਨ ਇੱਥੇ ਜਬਾਜ ਆਈ ਹੈ, ਖਾਲਦ ਸਾਹਿਬ ਨੇ ਜ਼ਿਕਰ ਕੀਤਾ, ਮੇਰੀ ਵਾਲਦਾ ਹੀ ਹੈਗੇ ਨੇ ਜਿਹੜੇ ਉੱਥੇ 2 ਸਾਲ ਦੀ ਉਮਰ ਦੇ ਵਿੱਚ ਆਏ ਸਨ, ਔਰ ਉਹਨਾਂ ਨੂੰ ਲਾਸ਼ਾਂ ਤੋਂ ਮਿਲੇ ਸਨ, ਔਰ ਉਹਨਾਂ ਨੂੰ ਸਾਰੀ ਜ਼ਿੰਦਗੀ ਨਹੀਂ ਪਤਾ ਸੀ ਕਿ ਉਹ ਕਿਹਦੀ ਔਲਾਦ ਹੈ ਕਿਨੇ। ਅਤੇ ਉਹ ਇਦਾਰਾ ਜਿਹੜਾ ਉਹ ਰਫੀ ਪੀਰ ਨੇ ਬਣਾਇਆ ਸੀ, ਔਰ ਉਹ ਬਣਿਆ ਸੀ ਬਾਹਵਲਪੁਰ ਰੋਡ ਹੈਗੀ ਉੱਥੇ ਚੁਬਰਜੀ ਤੋਂ ਪਹਿਲੇ ਨਾ ਮਜ਼ੰਗ ਚੁੰਗੀ, ਉੱਥੇ ਰਫੀ ਪੀਰ ਨੇ ਬਣਾਇਆ, ਔਰ ਉਹ ਇਦਾਰਾ ਕੋਈ 10 ਸਾਲ ਚੱਲਦਾ ਰਿਹਾ। ਜਦੋਂ ਅੰਜਮਨ ਦਾ ਕਬਜ਼ਾ ਹੋਇਆ ਅਤੇ ਮੇਰੀ ਮਾਲਦਾ ਕਹਿੰਦੇ ਨੇ ਕਿ ਉਹ ਇਦਾਰੇ ਦਾ ਬੇੜਾ ਗਰਕ ਹੋ ਗਿਆ। ਇਸ ਵਾਸਤੇ ਤੁਸੀਂ ਤਾਂ ਉਹਦੇ 'ਚ ਅੰਜਮਨ ਦਾ ਹੀ ਸਾਰਾ ਕੀਤਾ ਹੈ। ਐਕਚੁਅਲੀ ਅੰਜਮਨ ਨੇ ਹੀ ਮੇਰੀ ਵਾਲਦਾ ਕਹਿੰਦੇ ਸਾਨੂੰ ਉੱਥੇ ਮੁਲਾਜ਼ਮ ਕੰਮ ਨਹੀਂ ਕਰਨ ਦਿੰਦੇ ਸਨ, ਯਾਨੀ ਸਾਨੂੰ ਬੜੇ ਕੁੜੀਆਂ ਨੂੰ ਕੰਮ ਨਹੀਂ ਕਰਨ ਦਿੰਦੇ ਸਨ, ਲੇਕਿਨ ਅੰਜਮਨ ਨੇ ਆ ਕੇ ਸਾਰੇ ਮੁਲਾਜ਼ਮ ਕੱਢਦੇ ਅਤੇ ਉੱਥੇ ਸਾਨੂੰ ਕਿਹਾ ਤੁਸੀਂ ਰੋਟੀਆਂ ਵੀ ਪਕਾਓ ਅਤੇ ਤੁਸੀਂ ਸਾਰੇ ਵੀ ਕੰਮ ਕਰੋ। ਔਰ ਫਿਰ ਬਿਲ ਆਖਰ 60 ਮੇਰੀ ਵਾਲਦਾ ਦੀ 61 ਸ਼ਾਦੀ ਹੋਈ ਸੀ। ਅਤੇ ਉਹ ਮੇਰਾ ਖਿਆਲ ਹੈ ਕਿ ਤੁਹਾਡੇ ਇਹਦੇ ਜਿਹੜੇ ਹੈਗਾ ਨਾ ਉਹ ਕਿਉਂਕਿ ਉਸ ਇਦਾਰੇ ਦੀ ਕਹਾਣੀ ਇਹਨਾਂ ਨੇ ਦਬਾਤੀ, ਬਾਅਦ 'ਚ ਨੈਸ਼ਨਲਾਈਜ਼ ਕਰਤਾ, ਔਰ ਮੈਂ ਉੱਥੇ ਗਿਆ 4 ਵਾਰੀ ਉਸ ਇਦਾਰੇ 'ਤੇ। ਉਸ ਇਦਾਰੇ ਦੇ ਪੁਰਾਣੇ ਦੇ ਰਜਿਸਟਰ ਨਹੀਂ ਦਿਖਾਉਂਦੇ ਉਹ ਕਿਉਂਕਿ ਰਫੀ ਪੀਰ ਨੂੰ ਕ੍ਰੈਡਿਟ ਬਹੁਤ ਸਾਰੇ ਲੋਕ ਉਸ ਲਈ ਦੇਣਾ ਨਹੀਂ ਚਾਹੁੰਦੇ ਸਨ। ਰਫੀ ਪੀਰ ਦਾ ਤੁਹਾਨੂੰ ਪਤਾ ਹੀ ਹੈ ਬਹੁਤ ਉਹਨਾਂ ਦਾ ਕੰਟਰੀਬਿਊਸ਼ਨ ਹੈਗਾ। ਅਸਲ ਵਿੱਚ ਨਾ ਅਗਰ ਉਹਦਾ ਲੈਵਲ ਇਤਨਾ ਜ਼ਿਆਦਾ ਸੀ, ਔਰਤਾਂ ਦੇ ਬੱਚਿਆਂ ਦਾ ਇੰਨਾ ਲੈਵਲ ਸੀ ਕਿ 28 ਜਿਹੜੇ ਨਾ ਯਤੀਮ ਖਾਨੇ ਜਾਂ ਨਾ ਉਹਦਾ ਡਿਫਰੈਂਟ ਰੱਖਾ ਗਿਆ, ਦਾਰੁਲ ਮਿਲੀ, ਅੰਜਮਨ 28 ਬਣਾਏ, ਪੂਰਾ ਸਟੇਟ ਉਹਨਾਂ ਨੂੰ ਪੈਸੇ ਦਿੰਦੀ ਸੀ। ਅਤੇ ਇਹ 50s ਤੱਕ ਸਟੇਟ ਉਹਨਾਂ ਨੂੰ ਪੰਜਾਬ ਦੂਸਰਿਆਂ ਤੋਂ ਇਹ ਪੈਸੇ ਲੈ, ਕੁਛ ਆਦਿ ਔਰਤਾਂ ਇੱਕ ਤਰ੍ਹਾਂ ਦੇ ਪਹਿਲੇ ਬੱਚੇ ਨੇ, ਫਿਰ ਬੱਚੇ ਥੋੜ੍ਹੇ ਅਡਲਟ ਹੋ ਗਏ ਨੇ, ਉਹਨਾਂ ਨੂੰ ਮੂਵ ਕਰ ਦਿੱਤਾ। ਅਗਰ ਹਿੰਦੂ ਔਰਤਾਂ ਕਿੱਥੇ ਰਹਿ ਰਹੀਆਂ ਨੇ, ਮਤਲਬ ਉਹ ਗੰਗਾ ਰਾਮ ਜਿਹੜਾ ਵਿਡੋ ਸੀ ਕੋਈ ਜੇਲ੍ਹ ਰੋਡ 'ਤੇ ਰਹਿ ਰਿਹਾ, ਅਤੇ ਇਹ ਕੋਈ ਇਹ ਵੀ ਹੋਣਾ ਰੀਲੀ ਕਿ ਉਹ ਮਤਲਬ ਉਹਨਾਂ ਦਾ ਲੈਵਲ ਫਿਗਰ ਇੰਨਾ ਜ਼ਿਆਦਾ ਹੈ ਕਿ ਪਾਕਿਸਤਾਨ ਨੇ, ਸਿਰਫ ਪਾਕਿਸਤਾਨ ਨੇ 50 ਤੱਕ 33,000 ਵੋਮੈਨਾਂ ਵਾਪਸ ਕੀਤੀਆਂ ਨੇ, ਇੰਡੀਆ ਨੇ 22,000 ਵਾਪਸ ਕੀਤੀਆਂ। ਇਹ ਸਟੇਟ ਅਫੀਸ਼ੀਅਲ ਇਹ ਆਰਮੀ ਦੇ ਟਰੱਕ ਜਾਂਦੇ ਸੀ, ਇੱਦੋਂ ਜਾ ਕੇ ਸਨੈਚ ਕਰਕੇ ਲੈ ਕੇ, ਲੋਕ ਆਉਣਾ ਨਹੀਂ ਸੀ ਹੁਣ ਚਾਹੁੰਦੇ। ਉਹ ਸ਼ਾਦੀਆਂ ਹੋ ਗਈਆਂ ਨੇ, ਬੱਚੇ ਹੋ ਗਏ ਨੇ, ਅਗਰ ਉੱਥੇ ਵਾਪਸ ਆ ਵੀ ਗਏ ਨਾ, ਲੈਸ ਕੇ ਉਹ ਲੈ ਵੀ ਆਉਂਦੀ ਹੈ ਔਰਤ ਜਾਂ ਬੱਚੇ ਲੈ ਰਹੇ ਆ ਗਏ ਨੇ ਸਪੋਜ਼, ਤੂੰ ਇੱਥੇ ਐਕਸੈਪਟ ਹੀ ਨਹੀਂ ਕਰਦਾ। ਉਹ ਕਹਿੰਦਾ ਤੂੰ ਪੋਲੂਟਡ ਹੋਊਗੀ ਹੈ, ਤੂੰ ਹਿੰਦੂ ਸਿੱਖ ਨਾਲ ਵਿਆਹ ਕੀਤਾ ਸੀ, ਮੈਂ ਮੇਰੇ ਖਾਤ ਤੂੰ ਮਰ ਗਈ ਸੀ। ਉਹ ਫਿਰ ਉਹ ਚਲੀ ਜਾਂਦੀ ਹੈ, ਫਿਰ ਉਹ ਐਂਡਡ ਅਪ ਇਨ ਯਤੀਮ ਖਾਨੇ। ਅਤੇ ਉਹ ਮੈਂ ਕਹਿ ਰਿਹਾ ਕਿ ਉਹਨਾਂ ਦੀ ਜੋ ਸਫਰਿੰਗ ਹੈ ਨਾ ਉਹ ਕੋਈ ਰੁਕੀ ਨਹੀਂ ਹੈ। ਅਗਰ ਉਹ ਲੈਟਸ ਸੀ ਕਿ ਉਹ ਸੈਟਲਡ ਹੋ ਗਈ ਹੈ, ਰਹਿਣ ਦਿਓ ਅਗਰ ਕੋਈ ਰਹਿਣਾ ਚਾਹੇ, ਲੇਕਿਨ ਉਹਨਾਂ ਨੇ ਇੱਕ ਬੜੀ ਵੀਅਰਡ ਜੀ ਡੇਟ ਰੱਖ ਦਿੱਤੀ। ਪਾਕਿਸਤਾਨ ਕਦੋਂ ਬਣਦਾ ਨਾ ਕਿਹਾ ਕਿ 15 ਮਾਰਚ 1947 ਤੋਂ ਪਹਿਲੇ ਜੇ ਕਿਸੇ ਦਾ ਵਿਆਹ ਵੀ ਹੋਇਆ ਹੈ ਨਾ, ਜਾਂ ਉਂਝ ਵੀ ਕਿਸੇ ਬੱਚਾ ਅਡਾਪਟ ਕੀਤਾ ਹੈ, ਉਹ ਡੇਟ ਰੱਖ ਦਿੱਤੀ, ਉਦੋਂ ਸਾਰੇ ਬੱਚੇ ਜਿਹਨੀ ਸਨੈਚ ਕਰਕੇ, ਔਰਤਾਂ ਸਨੈਚ ਕਰਕੇ ਇੱਕ ਦੂਸਰੇ ਨਾਲ ਲੈ ਕੇ ਆਉਂਦੇ। ਤਾਂ ਲੈਵਲ ਜਿਹੜਾ ਨਾ ਬਹੁਤ ਬੜੇ 'ਤੇ ਕੰਮ ਹੋਣਾ ਚਾਹੀਦਾ ਸੀ। ਅਤੇ ਛੋਟੀ ਜਿਹੀ ਇੱਕ ਟਰਾਈ ਕੀਤੀ ਹੈ ਰੀਲੀ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਇਹ ਕੋਈ ਫਾਈਨਲ ਚੀਜ਼ ਹੈ। ਤਾਂ ਇਹਦੇ ਡਾਕੂਮੈਂਟਰੀ ਦੇ ਉੱਤੇ ਨਾ ਇਹਨਾਂ ਨੇ ਇੱਕ ਦਿਖਾਇਆ ਬਾਬੇ ਪਾਕਿਸਤਾਨ, ਉਹ ਯਾਦਗਾਰ ਹੈ ਇਸ ਜੋ ਕੁਝ ਹੋਇਆ ਉਹਦੀ, ਅਤੇ ਉਹ ਹੀ ਮੁਕੰਮਲ ਨਹੀਂ ਹੋ ਪਾ ਰਹੀ। ਉਹਦਾ ਬਾਰ-ਬਾਰ ਓਪਨਿੰਗ ਹੁੰਦੀ ਹੈ ਔਰ ਫਿਰ ਉਹ ਬਰਬਾਦ ਪਿਆ, ਕਿਉਂਕਿ ਸਾਡੇ ਇੱਥੇ ਉਸ ਪਾਸੇ ਦਾ ਮੈਨੂੰ ਇਹਨਾਂ ਨਹੀਂ ਪਤਾ, ਇਸ ਪਾਸੇ ਦੀ ਜਿਹੜੀ ਸਾਡੀ ਰੂਲਿੰਗ ਅਲੀਟ ਹੈ ਬਹੁਤ ਜ਼ਿਆਦਾ ਉਹ ਬੈਨੀਫਿਸ਼ਰੀ ਹੈ ਪਾਰਟੀਸ਼ਨ ਦੀ, ਉਹ ਇਹਦੇ ਉੱਤੇ ਗੱਲ ਹੀ ਨਹੀਂ ਕਰਨਾ ਚਾਹੁੰਦੀ, ਇਹਦੀ ਯਾਦਗਾਰ ਬਣਾਉਣਾ ਹੀ ਨਹੀਂ ਚਾਹੁੰਦੀ, ਕਿਉਂਕਿ ਉਹਦੇ ਬੈਨੀਫਿਸ਼ਰੀ ਨੇ। ਅਤੇ ਦੂਸਰਾ ਵੇਖੋ ਜਿਸ ਵੇਲੇ ਕੁਝ ਸੀਨ ਵਿੱਚ ਆਖਰ 'ਤੇ ਇਹਨਾਂ ਨੇ ਦਿਖਾਏ ਕਿ ਉਹ 70 ਸਾਲ ਬਾਅਦ ਜਾਂ 75 ਸਾਲ ਬਾਅਦ ਉਹ 2 ਬਾਬੇ ਮਿਲੇ ਨੇ, ਅਤੇ ਫਿਰ ਉਹਨਾਂ ਨੂੰ ਥੋੜ੍ਹੀ ਦੇਰ ਬਾਅਦ ਆਪਣੇ ਆਪਣੇ ਦੇਸ਼ਾਂ 'ਚ ਵਾਪਸ ਜਾਣਾ ਪੈ ਰਿਹਾ। ਬਈ ਕਿਉਂ ਐਸਾ ਕੋਈ ਇੰਤਜ਼ਾਮ ਨਹੀਂ ਹੋ ਸਕਦਾ ਕਿ ਉਹਨਾਂ 'ਚੋਂ ਅਗਰ ਹੁਣ ਦੂਜੇ ਭਰਾ ਕੋਲੋਂ ਜਾਂ ਉਹ ਭੈਣ ਉਸ ਕੋਲ ਰਹਿਣਾ ਚਾਹੇ ਤਾਂ ਉਹ ਚਲੇ ਜਾਣ, ਕੋਈ ਇਹਦਾ ਸਿਸਟਮ ਜਾਂ ਰਹਿਣ ਦਾ ਮਹੀਨਾ 2 ਮਹੀਨੇ ਜਾਂ ਸਾਲ ਉਹਨਾਂ ਨੂੰ ਰਹਿਣ ਦਾ ਕੋਈ ਮੌਕਾ ਦਿੱਤਾ ਜਾਵੇ, ਲੇਕਿਨ ਕੋਈ ਇਨਸਾਨ ਹੋਵੇ ਤਾਂ ਸੋਚੇ। ਜੀ ਬਹੁਤ ਸ਼ੁਕਰੀਆ ਨੈਨ ਜੀ। ਇਹਦੇ ਨਾਲ ਹੀ ਸਾਡਾ ਜਿਹੜਾ ਹੈ ਅੱਜ ਦਾ ਸੈਸ਼ਨ ਖਤਮ ਹੁੰਦਾ ਹੈ, ਅਤੇ ਸਾਡੇ ਪ੍ਰੋਨਿਆਂ ਲਈ ਬਹੁਤ ਸਾਰੀਆਂ ਤਾਲੀਆਂ ਜੀ।